ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 15 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਚੋਣ ਬੌਂਡ ਤੋਂ। ਚੋਣ ਬੌਂਡ ਦੇ ਨਾਲ ਜੇ ਕਹੀਏ ਕਿ ਭਾਜਪਾ ਕਾਫੀ ਹੱਦ ਤੱਕ ਐਕਸਪੋਜ਼ ਹੋ ਚੁੱਕੀ ਹੈ। ਹਾਲਾਂਕਿ SBI ਨੇ, ਹਰੀਸ਼ ਸਾਲਵੇ ਨੇ ਬਹੁਤ ਜ਼ੋਰ ਲਾਇਆ ਕਿ ਕਿਤੇ ਨਾ ਕਿਤੇ ਪਰਦਾ ਕੱਜਿਆ ਰਹਿ ਜੇ, ਗੱਲ ਪਰਦੇ 'ਚ ਰਹਿ ਜੇ, ਪਰ ਰਹਿੰਦੀ ਦਿਖਦੀ ਨਹੀਂ। ਕਿਉਂਕਿ ਦੂਜੇ ਪਾਸੇ ਜਿਹੜੀਆਂ ਧਿਰਾਂ ਨੇ, ਪ੍ਰਸ਼ਾਂਤ ਭੂਸ਼ਣ, ਚਾਹੇ ਤੁਸੀਂ ADR ਦਾ ਜ਼ਿਕਰ ਕਰਦੇ ਸੀਗੇ, ਉਹ ਨੇ ਜਾਂ ਹੋਰ ਨੇ, ਤਾਂ ਉਹ ਆਪਦਾ ਪੂਰਾ ਜ਼ੋਰ ਲਾ ਰਹੀਆਂ ਨੇ। 30 ਕੰਪਨੀਆਂ, ਪਰ ਕਹਿੰਦੇ ਛਾਪੇਮਾਰੀ ਤੋਂ ਬਾਅਦ ਕਰੋੜਾਂ ਦੇ ਫੰਡਾਂ ਦੇ ਰੂਪ ਦੇ ਵਿੱਚ ਟੇਕਿਆ ਮੱਥਾ। ਇੱਕ ਗੱਲ ਦਾ ਅੰਤਰ ਜ਼ਰੂਰ ਦੱਸ ਦਿਓ ਕਿ ਜੇਕਰ ਇਸ ਤਰ੍ਹਾਂ ਹੈ ਕਿ ਛਾਪੇਮਾਰੀ ਤੋਂ ਬਾਅਦ ਫੰਡ ਦਿੱਤਾ ਜਾਂਦਾ, ਫਿਰ ਇਹ ਕੀ ਉਹਦਾ ਬਦਲਵਾਂ ਰੂਪ ਹੈ ਜਿਹੜੀ ਕੋਈ ਜੇਲ੍ਹ ਦੇ ਵਿੱਚੋਂ ਕਾਲ ਕਰਦਾ ਕਿ ਭਾਈ ਮੈਨੂੰ ਇੰਨੇ ਲੱਖ ਦੀ ਫਰੌਤੀ ਦੇ ਦੇ, ਨਹੀਂ ਮਰਨ ਲਈ ਤਿਆਰ ਨੇ? ਪ੍ਰਵੀਨ ਜੀ, ਕੱਲ ਜਦੋਂ ਆਪਾਂ ਇਸ ਖਬਰ ਤੇ ਚਰਚਾ ਕਰ ਰਹੇ ਸੀ, ਹਾਂਜੀ, ਤਦ ਆਪਾਂ ਇੱਕ ਪਹਿਲੂ ਤੇ ਸਵਾਲ ਖੜਾ ਕੀਤਾ ਸੀ ਇਸ ਚਰਚਾ ਦੇ ਦੌਰਾਨ ਕਿ ਇਹ ਜਾਣਕਾਰੀ ਜਨਤਕ ਤਾਂ ਕਰਤੀ ਕਿ ਇੰਨੀ ਤਰੀਕ ਨੂੰ ਬੌਂਡ ਕਿਸੇ ਕੰਪਨੀ ਨੇ ਖਰੀਦਿਆ। ਹਾਂਜੀ, ਬਿਲਕੁਲ। ਤੇ ਰਾਜਨੀਤਿਕ ਧਿਰ ਨੇ ਇਹ ਬੌਂਡ ਕੈਸ਼ ਕਰਾਏ, ਪਰ ਜਿਹੜੀ ਕੰਪਨੀ ਨੇ ਬੌਂਡ ਖਰੀਦਿਆ ਸੀ ਉਹ ਕਿਹਨੂੰ ਦਿੱਤਾ, ਕਿਹੜੀ ਰਾਜਨੀਤਿਕ ਪਾਰਟੀ ਨੇ ਦਿੱਤਾ, ਇਹ ਅਜੇ ਜਨਤਕ ਨਹੀਂ ਹੋਇਆ। ਜੀ। ਆਪਾਂ ਇਸ ਪਹਿਲੂ ਤੇ ਕੱਲ ਨੁਕਤੇ ਤੇ ਗੱਲ ਕਰ ਰਹੇ ਸੀ। ਇਹੀ ਨੁਕਤਾ ਪ੍ਰਸ਼ਾਂਤ ਭੂਸ਼ਣ ਕੱਲ ਅਦਾਲਤ 'ਚ ਲੈ ਕੇ ਗਏ। ਇਸੇ ਨੁਕਤੇ ਦੇ ਉੱਤੇ ਸੁਪਰੀਮ ਕੋਰਟ ਨੇ SBI ਨੂੰ ਫਿਰ ਝਾੜਾ ਪਾਈਆਂ ਤੇ ਕਿਹਾ ਕਿ 18 ਮਾਰਚ ਤੱਕ ਇਹ ਸਾਰੀ ਜਾਣਕਾਰੀ ਦੁਬਾਰਾ ਜਨਤਕ ਕਰੋ। ਜੀ। ਕੱਲ ਜਦੋਂ ਆਪਾਂ ਗੱਲ ਕਰ ਰਹੇ ਸੀ ਕਿ ਸਭ ਤੋਂ ਵੱਧ ਫੰਡ ਦੇਣ ਵਾਲੀ ਕੰਪਨੀ ਜਿਹਨੇ ਸਭ ਤੋਂ ਵੱਧ 1368 ਚੋਣ ਬੌਂਡ ਜਿਹੜੇ ਨੇ, 1368 ਕਰੋੜ ਦੇ ਚੋਣ ਬੌਂਡ ਨੇ ਜਿਹੜੇ ਖਰੀਦੇ ਨੇ, ਹਾਂਜੀ, ਉਹ ਕੰਪਨੀ ਸਭ ਤੋਂ ਵੱਡੀ, ਸਭ ਤੋਂ ਵੱਧ 1368 ਕਰੋੜ ਦਾ ਮਤਲਬ ਚੋਣ ਬੌਂਡ ਦਿੰਦੀ ਆ। ਤੇ ਆਪਾਂ ਉਹਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਉਹ ਕੰਪਨੀ ਆ ਜਿਹਦੇ ਮਾਲਕ ਦਾ ਮੁੰਡਾ BJP 'ਚ ਸ਼ਾਮਲ ਹੋ ਚੁੱਕਿਆ। ਔਰ ਇਹ ਉਹ ਕੰਪਨੀ ਆ ਜਿਹਦੇ ਉੱਤੇ ਕਿੰਨੀਆਂ ਹੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਚੱਲਦੇ ਨੇ ਤੇ ED ਦੀ ਰਡਾਰ ਤੇ ED ਦੀ ਛਾਪੇਮਾਰੀ ਹੋ ਚੁੱਕੀ ਹੈ। ਪਰ ਕੱਲ ਵਾਲੇ ਪ੍ਰੋਗਰਾਮ ਤੋਂ ਬਾਅਦ ਜਦੋਂ ਮੈਂ ਵੀ ਇਸ ਘੋਖ 'ਚ ਲੱਗਾ, ਫਿਰ ਉਹ ਅਦਾਲਤ ਵਾਲਾ ਮੈਂ ਪੱਖ ਦੇਖ ਰਿਹਾ ਸੀ ਸਾਰਾ ਕੁਝ, ਸ਼ਾਮ ਤੱਕ ਹੁੰਦਿਆਂ ਮੇਰੇ ਕੋਲ ਇਹੀ 30 ਕੰਪਨੀਆਂ ਦੀ ਲਿਸਟ ਆ ਗਈ ਕਿ ਭਾਈ ਇੱਕੋ ਕੰਪਨੀ ਨਹੀਂ, ਫਿਊਚਰ ਗੇਮਿੰਗ ਵਰਗੀਆਂ ਇਹੋ ਜਿਹੀਆਂ 30 ਕੰਪਨੀਆਂ ਨੇ ਜਿਨ੍ਹਾਂ ਨੇ ਛਾਪੇਮਾਰੀ ਤੋਂ ਤੁਰੰਤ ਬਾਅਦ ਜਾ ਕੇ ਚੋਣ ਬੌਂਡ ਖਰੀਦੇ ਜੀ ਤੇ ਮੱਥਾ ਟੇਕਿਆ। ਹੁਣ ਜੇ ਕੇਂਦਰੀ ਏਜੰਸੀਆਂ ਛਾਪੇ ਮਾਰ ਰਹੀਆਂ ਨੇ ਤੇ ਉਹ ਤੋਂ ਬਾਅਦ ਇਹ ਕੰਪਨੀਆਂ ਚੋਣ ਬੌਂਡ ਖਰੀਦ ਰਹੀਆਂ ਨੇ, ਫਿਰ ਉਹ ਚੰਦਾ ਕਿਹਨੂੰ ਦੇ ਰਹੀਆਂ ਨੇ ਜਨਾਬ? ਮਤਲਬ ਫਿਰ ਤਾਂ ਸਾਰਿਆਂ ਨੂੰ ਸਮਝ ਆਉਂਦਾ ਨਾ ਕਿ ਹਾਂ ਇਹ ਭਾਈ ਭਾਜਪਾ ਨੂੰ ਮੱਥਾ ਟੇਕਿਆ, ਇਹ ਰਿਸ਼ਵਤ ਹੈ। ਮੈਂ ਆਪਾਂ ਇਕੱਲੇ ਗੱਲ ਕੀਤੀ ਸੀ ਕਿ ਚੋਣ ਬੌਂਡ ਚੁਣਾਵੀ ਰਿਸ਼ਵਤ ਹੈ ਤੇ ਇਹ ਗੱਲ ਇਸ ਪਹਿਲੂ ਤੋਂ ਸਾਬਤ ਹੋ ਰਹੀ ਹੈ ਕਿ ਹਾਂ ਤੁਸੀਂ ਫਿਰ ਮੱਥਾ ਟੇਕਣ ਜਾਂਦੇ ਹੋ ਕਿ ਸਾਡੇ ਤੇ ਕਾਰਵਾਈ ਨਾ ਕਰੋ। ਮੈਂ ਕੱਲ ਵਾਰ-ਵਾਰ ਕਹਿ ਰਿਹਾ ਸੀ ਕਿ ਚੋਣ ਬੌਂਡ ਉਹ ਹੈ ਜਿਹੜਾ ਬੈਂਕ ਟੂ ਕੈਸ਼ ਟ੍ਰਾਂਸਫਰ ਹੋ ਰਿਹਾ, ਨਗਦ ਨਰਾਇਣ ਦਾ ਜੇ ਹਿਸਾਬ ਹੀ ਨਹੀਂ। ਤੇ ਅਮਿਤ ਸ਼ਾਹ ਜੀ ਕੱਲ ਬੋਲ ਰਹੇ ਸੀਗੇ ਕਿ ਜੇਕਰ ਇਹ ਚੋਣ ਬੌਂਡ ਤੇ ਰੋਕ ਲੱਗਦੀ ਹੈ ਤਾਂ ਫਿਰ ਜੀ ਕਾਲਾ ਧਨ ਫੇਰ ਆ ਜਾਊਗਾ। ਉਹ ਭਾਈ ਕਾਲਾ ਧਨ ਤਾਂ ਹੁਣ ਵੀ ਤੁਹਾਡਾ ਉਨਾ ਹੀ ਚੱਲਦਾ। ਆਹ ਤਾਂ ਇੱਕ ਨਵਾਂ ਤੁਸੀਂ ਰਾਹ ਖੋਲਿਆ, ਨਵੀਂ ਖਿੜਕੀ ਖੋਲੀ ਸੀ। ਚੰਦਰਚੂੜ ਸਾਹਿਬ ਵਰਗੇ ਸਾਨੂੰ ਮਿਲ ਗਏ ਸੁਪਰੀਮ ਕੋਰਟ ਦੇ ਮੁਖੀ, ਤਾਂ ਇਹ ਕਾਰਵਾਈ ਹੋ ਰਹੀ ਹੈ, ਨਹੀਂ ਤਾਂ ਪਤਾ ਅਦਾਲਤਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਜਾ ਰਿਹਾ। ਸਹੀ ਹੈ, ਬਿਲਕੁਲ। ਹੁਣ ਇਹਦੇ 2-3 ਪਹਿਲੂ ਨੇ ਪ੍ਰਵੀਨ ਜੀ। ਸਭ ਤੋਂ ਪਹਿਲਾ ਪਹਿਲੂ ਹੈ ਕਿ ਸੁਪਰੀਮ ਕੋਰਟ ਨੇ SBI ਨੂੰ ਪੁੱਛਿਆ ਕਿ ਤੁਸੀਂ ਇਲੈਕਟੋਰਲ ਬੌਂਡ ਨੰਬਰ ਕਿਉਂ ਨਹੀਂ ਦੱਸੇ। ਹਰੇਕ ਬੌਂਡ ਦੇ ਉੱਤੇ ਇੱਕ
ਮਤਲਬ ਟਰੈਕ ਨੰਬਰ ਟਾਈਪ ਹੁੰਦਾ, ਉਹ ਖੁੱਲੀ ਅੱਖ ਨਾਲ ਨਹੀਂ ਦਿਖਦਾ। ਇੱਕ ਸਪੈਸ਼ਲ ਲਾਈਟ ਆਉਂਦੀ ਹੈ, ਜੇਕਰ ਉਹ ਲਾਈਟ ਮਾਰੋਗੇ ਤਾਂ ਉਹ ਉਹਦੇ ਪਰ ਮਿਲਦਾ, ਤੇ ਉੱਥੋਂ ਹੀ ਪਤਾ ਲੱਗਦਾ ਕਿ ਬੌਂਡ ਕਿਹਨੇ ਖਰੀਦਿਆ ਤੇ ਕਿਹਨੂੰ ਦਿੱਤਾ। ਉਹ ਕੋਡ ਕੱਲ ਜਾਰੀ ਨਹੀਂ ਕੀਤਾ ਇਹਨਾਂ ਨੇ, ਉਹ ਨੰਬਰ ਜਾਰੀ ਨਹੀਂ ਕੀਤਾ। ਸੋ ਇੱਥੋਂ ਸਖਤ ਹੋਇਆ ਫਿਰ ਕਿ ਤੁਸੀਂ ਇਹ ਜਾਣਕਾਰੀ ਕਿਉਂ ਲੁਕੋਈ। ਹੁਣ ਇਸ ਮਾਮਲੇ ਤੇ 18 ਮਾਰਚ ਤੱਕ ਹਦਾਇਤ ਹੋ ਗਈ ਹੈ SBI ਨੂੰ ਦੁਬਾਰਾ ਕਿ ਤੁਸੀਂ ਇਹ ਜਾਣਕਾਰੀ ਸਾਂਝੀ ਕਰੋ। ਇਸ ਤੋਂ ਗਾਂ ਜਿਹੜੀ ਗੱਲ ਆਪਾਂ ਕਰ ਰਹੇ ਸੀ ਕਿ ਇੱਕ ਕੰਪਨੀ ਗੂਗਲ ਤੇ ਸਰਚ ਮਾਰੋ ਤਾਂ ਪਤਾ ਲੱਗਦਾ ਕਿ ਪਾਕਿਸਤਾਨ ਵਾਲੀ ਹੈ। ਹੁਣ ਉਹਨੇ ਵੀ ਤਾਂ ਭਾਰਤ ਦੀ ਕਿਸੇ ਰਾਜਨੀਤਿਕ ਧਿਰ ਨੂੰ ਫੰਡ ਦਿੱਤਾ ਨਾ, 95 ਲੱਖ ਦੀ ਆਪਾਂ ਗੱਲ ਕਰ ਰਹੇ ਸੀ, ਤੇ ਉਹਦੇ ਲਈ ਹੁਣ ਕਿੱਥੇ ਆ ਕਾਰਵਾਈ। ਆ ਹੁਣ 30 ਕੰਪਨੀਆਂ ਜਿਹੜੀਆਂ ਫੰਡ ਦਿੰਦੀਆਂ ਨੇ ਉਹਦੇ ਉੱਤੇ, ਮਤਲਬ ਹੁਣ ਕੱਲ ਹਿਸਾਬ ਆਇਆ ਪ੍ਰਵੀਨ ਜੀ, ਇੱਕ ਨਵਾਂ ਹਿਸਾਬ ਇਹ ਆਇਆ ਕਿ ਜੀ ਕਹਿੰਦੇ ਜੀ ਕਿ ਈਡੀ ਨੇ ਇਸ ਲਈ ਜ਼ਬਤ ਕੀਤੀ ਆ ਸਾਧੂ ਸਿੰਘ ਧਰਮਸੋਤ ਦੀ ਕਿ ਉਹਦੀ ਆਮਦਨ ਘੱਟ ਹੈ ਤੇ ਖਰਚੇ ਵੱਧ ਨੇ। ਕਿ ਆਮਦਨ ਉਹਦੀ ਸਾਲ ਦੀ 2 ਕਰੋੜ ਹੈ ਤੇ ਖਰਚ ਬੈਠਾ ਉਹ 8 ਕਰੋੜ, 6 ਕਰੋੜ ਦਾ ਹਿਸਾਬ ਨਹੀਂ ਮਿਲਦਾ ਕਹਿੰਦੇ, ਇਸ ਲਈ ਉਸ ਪਰ ਕਾਰਵਾਈ ਹੋਈ ਆ ਨਾ। ਆ ਮੇਰੇ ਕੋਲ ਕੰਪਨੀਆਂ ਦੇ ਨਾਂ ਪਏ ਨੇ ਪ੍ਰਵੀਨ ਜੀ, ਜਿਹੜੀਆਂ ਕੰਪਨੀਆਂ ਨੇ ਚੋਣ ਬੌਂਡ ਖਰੀਦ ਕੇ ਫੰਡ ਦਿੱਤੇ ਨੇ। ਸਾਲ ਦੀ ਬੈਲੈਂਸ ਸ਼ੀਟ, ਸਾਲ ਦੀਆਂ ਰਿਟਰਨਾਂ, ਉਹਦੇ ਹਿਸਾਬ ਨਾਲ ਉਹਨਾਂ ਦੀ ਆਮਦਨ ਘੱਟ ਹੈ ਤੇ ਚੰਦਾ ਉਹਦੇ ਨਾਲ ਦੁੱਗਣਾ ਦੇ ਚੁੱਕੀਆਂ ਨੇ ਜੀ। ਸਾਲ ਦੀ ਆਮਦਨ ਹੀ ਨਹੀਂ ਉਨੀ, ਉਹਦੇ ਨਾਲ ਵੱਧ ਚੰਦਾ ਕਿੱਥੋਂ ਦੇ ਰਿਹਾ ਫਿਰ। ਇੱਥੇ ਕਰੂਗੀ ਕਾਰਵਾਈ, ਸਾਧੂ ਸਿੰਘ ਧਰਮਸੋਤ ਵਾਲੀ ਕਾਰਵਾਈ ਤੇ ਇਹਨਾਂ ਦਾ ਵੀ ਬਣਦੀ ਹੈ ਫਿਰ। ਜੀ ਜੀ ਆ ਲਓ ਤੁਸੀਂ ਇੱਥੋਂ ਅੰਦਾਜ਼ਾ ਲਾਓ। ਜਿਹੜੀ ਆਪਾਂ ਕੱਲ ਸਭ ਤੋਂ ਵੱਧ ਗੱਲ ਕਰ ਸੀ ਕਿ 1368 ਕਰੋੜ ਜਿਹੜੀ ਫਿਊਚਰ ਗੇਮਿੰਗ ਚਿੱਟਪੁੱਟ ਕੀ ਆ ਲਾਟਰੀਆਂ ਲੂਟਰੀਆਂ ਵਾਲੀ ਕੰਪਨੀ, 1368 ਕਰੋੜ ਦਾ ਚੰਦਾ ਦਿੱਤਾ ਜੀ ਉਹਨੇ। ਠੀਕ ਹੈ ਜੀ। ਤੇ ਪ੍ਰਵੀਨ ਜੀ ਉਹਦਾ ਮਤਲਬ ਸ਼ੁੱਧ ਲਾਭ ਕਹਿੰਦੇ ਆ, ਉਹ ਹੈਗਾ 215 ਕਰੋੜ। ਨੈਟ ਪ੍ਰੋਫਿਟ ਵੀ ਕਹਿ ਦਿੰਦੇ, ਨੈਟ ਪ੍ਰੋਫਿਟ ਉਹਦਾ ਹੈਗਾ 215 ਕਰੋੜ ਤੇ ਉਹ ਚੰਦਾ ਦੇ ਰਹੀ ਹੈ 1368 ਕਰੋੜ। ਇੰਨਾ ਆਧਾਰ ਚੱਕ ਕੇ ਦਿੱਤਾ, ਵਿਚਾਰੇ ਆਪ ਰੋਟੀ ਕੀ ਖਾਂਦੇ ਹੋਣੇ ਫਿਰ। ਜੀ ਸਹੀ ਹੈ। ਆ ਲਓ ਅੱਗੇ ਹੈਗੀ ਹੈ ਜੀ ਇੱਕ ਸਪਲਾਈ ਚੇਨ ਹੈ, ਕੁਇਚ ਸਪਲਾਈ ਚੇਨ, 410 ਕਰੋੜ ਦਾ ਚੰਦਾ ਦਿੱਤਾ ਇਹਨਾਂ ਨੇ। ਠੀਕ ਹੈ ਜੀ। ਤੇ ਨੈਟ ਪ੍ਰੋਫਿਟ ਹੈਗਾ 109 ਕਰੋੜ। 109 ਕਰੋੜ ਪ੍ਰੋਫਿਟ ਹੈ, 410 ਮਤਲਬ 4 ਗੁਣਾ ਵੱਧ। ਤੋਂ ਵੀ 4 ਗੁਣਾ ਵੱਧ ਤੁਸੀਂ ਚੰਦਾ ਦਿੱਤਾ। ਐਮਪਲਾਈਆਂ ਨੂੰ ਤਨਖਾਹ ਕਿੱਥੋਂ ਦਿੰਦੇ ਹੋਣੇ, ਕੰਪਨੀ ਕਿੱਥੋਂ ਚਲਾਉਂਦੇ ਹੋਣੇ ਤੁਸੀਂ। ਮਤਲਬ ਇੰਨਾ ਮੂਰਖ ਸਮਝਦੇ ਆ ਇਸ ਸਿਸਟਮ ਨੂੰ, ਜਾਂ ਸਿਸਟਮ ਨੂੰ ਇੰਨਾ ਮੂਰਖ ਬਣਾ ਲਿਆ ਇਹਨਾਂ ਨੇ, ਸਿਸਟਮ ਦੀਆਂ ਅੱਖਾਂ ਤੇ ਪੱਟੀ ਬੰਨੀ ਹੈ, ਦਿਖਦੀਆਂ ਨਹੀਂ ਕਿਸੇ ਨੂੰ। ਆ ਲਓ ਅੱਗੇ ਹੈਗੀ ਹੈ ਜੀ ਇੱਕ MKJ ਐਂਟਰ, 192 ਕਰੋੜ ਦਾ ਚੰਦਾ ਦਿੱਤਾ ਇਹਨਾਂ ਨੇ। ਠੀਕ ਹੈ ਜੀ। 58 ਕਰੋੜ ਦੀ ਨੈਟ ਪ੍ਰੋਫਿਟ ਦੀ ਸੂਚੀ ਚ ਦਾ ਨਾਂ ਹੈ। ਸਾਲ ਦਾ ਨੈਟ ਪ੍ਰੋਫਿਟ ਹੈਗਾ 58 ਕਰੋੜ, ਚੰਦਾ ਦੇ ਰਹੇ ਨੇ ਜਨਾਬ 192 ਕਰੋੜ ਜੀ। ਇਸੇ ਤਰ੍ਹਾਂ ਮਦਨ ਲਾਲ ਲਿਮਟਿਡ ਹੈ ਜੀ, 83 ਕਰੋੜ ਦਾ ਚੰਦਾ ਦਿੱਤਾ ਤੇ 1.81 ਕਰੋੜ ਦੀ, ਮਤਲਬ 2 ਕਰੋੜ ਤੋਂ ਵੀ ਘੱਟ ਦੀ ਆਮਦਨ ਹੈ ਤੇ 183 ਕਰੋੜ ਚੰਦਾ ਦੇ। ਅੱਛਾ ਜੀ, ਠੀਕ ਹੈ। ਤੁਸੀਂ ਇੱਥੋਂ ਦਾ ਚਲੋ ਹੁਣ ਦੂਸਰੇ ਪਾਸੇ ਨੂੰ ਆ ਜਾਓ। ਜਿਹੜੀ ਆਪਾਂ 30 ਕੰਪਨੀਆਂ ਦੀ ਗੱਲ ਕਰ ਰਹੇ ਹਾਂ ਕਿ ਹਾਂ ਭਾਈ ਉਹ ਕੰਪਨੀਆਂ ਜਿੱਦਾਂ ਹੀ ਛਾਪੇਮਾਰੀ, ਕੁਝ ਦੇ ਉੱਤੇ ਸਟੇਟ ਦੀ ਛਾਪੇਮਾਰੀ ਹੈ ਤੇ ਕੁਝ ਦੇ ਉੱਤੇ ਨੈਸ਼ਨਲ ਦੀ। ਜੇਕਰ ਸਟੇਟ ਔਰ ਸੈਂਟਰ ਦੇ ਵਿੱਚ ਭਾਜਪਾ ਹੀ ਹੋ ਜਾਂ ਉਹਨਾਂ ਦੀ ਪਾਰਟੀ ਵਾਲੀ ਸਰਕਾਰ ਆ, ਫਿਰ ਤਾਂ ਸਮਝ ਲਓ ਉਹਨਾਂ ਨੂੰ ਜਾ ਰਿਹਾ। ਜੇ ਕਿਸੇ ਹੋਰ ਸਟੇਟ ਚ, ਜਿਵੇਂ ਪੰਜਾਬ ਚ ਮੰਨ ਲਓ ਵਿਜੀਲੈਂਸ ਕਰਦੀ ਹੈ, ਫਿਰ ਇਹਦਾ ਮਤਲਬ ਆਪ ਨੂੰ ਮੱਥਾ ਟੇਕਿਆ ਗਿਆ ਹੈ ਨਾ। ਜੇ ਮੰਨ ਲਓ ਹਿਮਾਚਲ ਚ ਕਾਰਵਾਈ ਹੋਈ ਹੈ ਹੁਣ ਤਾਜੀ, ਤਾਂ ਫਿਰ ਸਮਝ ਲਓ ਮਤਲਬ ਕਾਂਗਰਸ ਨੂੰ ਚੰਦਾ ਗਿਆ। ਤੇ ਜੇ ਨੈਸ਼ਨਲ ਈਡੀ, ਇਨਕਮ ਟੈਕਸ, CBI ਇਹ ਛਾਪੇਮਾਰੀ ਤੋਂ ਬਾਅਦ ਚੰਦਾ ਦਿੱਤਾ, ਫਿਰ ਸਪਸ਼ਟ ਹੈ ਕਿ ਭਾਜਪਾ ਨੂੰ ਗਿਆ। ਆ ਲਓ ਫਿਊਚਰ ਗੇਮਿੰਗ ਕੰਪਨੀ ਜਿਹਦੀ ਆਪਾਂ ਗੱਲੇ ਕਰ ਰਹੇ ਹਾਂ, ਸਭ ਤੋਂ ਵੱਧ 1368 ਕਰੋੜ ਵਾਲੀ ਚੰਦਾ ਦੇਣ ਵਾਲੀ, ਇਹਦੇ ਉੱਤੇ 2 ਅਪ੍ਰੈਲ ਨੂੰ ਕਾਰਵਾਈ ਹੁੰਦੀ ਹੈ। ਠੀਕ ਹੈ ਜੀ। 2022 ਨੂੰ, 7 ਅਪ੍ਰੈਲ ਨੂੰ ਇਹ ਬੌਂਡ ਖਰੀਦਦੇ ਨੇ। 2 ਅਪ੍ਰੈਲ ਨੂੰ ਛਾਪੇਮਾਰੀ ਹੈ, 7 ਅਪ੍ਰੈਲ ਨੂੰ ਬੌਂਡ ਖਰੀਦਦੇ, 5 ਦਿਨਾਂ ਬਾਅਦ। ਇਹਦਾ ਮਤਲਬ ਸੁਨੇਹਾ ਆਇਆ ਹੋਊਗਾ ਨਾ ਕਿ ਜੇ ਬਚਣਾ ਬੌਂਡ ਖਰੀਦ ਲਓ। ਆ ਲਓ ਜੀ ਅੱਗੇ ਅਰਵਿੰਦੋ ਫਾਰਮ, 10 ਮਾਰਚ 2022 ਨੂੰ MD ਅਰੈਸਟ ਹੁੰਦਾ ਇਹਨਾਂ ਦਾ। ਜਿਹੜੀ 10 ਨਵੰਬਰ 2022 ਨੂੰ ਤੇ 15 ਨਵੰਬਰ 2022 ਨੂੰ ਇਹ ਬੌਂਡ ਖਰੀਦ ਲੈਂਦੇ ਨੇ, 5 ਦਿਨਾਂ ਬਾਅਦ। ਠੀਕ ਹੈ ਜੀ। ਇਹ ਤੋਂ ਬਾਅਦ ਜੀ ਸ਼ਿਰੜੀ ਸਾਈਂ ਇਲੈਕਟ੍ਰੀਸ਼ਨ, 20 ਦਸੰਬਰ 2023 ਨੂੰ ਛਾਪਾ ਪੈਂਦਾ, 11 ਜਨਵਰੀ 2024 ਨੂੰ ਇਹ ਬੌਂਡ ਖਰੀਦ ਲੈਂਦੇ ਨੇ। 20 ਦਸੰਬਰ ਤੇ 11 ਜਨਵਰੀ
ਮਤਲਬ 15-20 ਦਿਨਾਂ ਦੇ ਵਿੱਚ। ਇਸੇ ਤਰ੍ਹਾਂ ਇੱਕ ਹੋਰ ਪਾਵਰ ਕੰਪਨੀ ਹੈ ਜੀ, ਮਾਰਚ 2024 ਨੂੰ ਇਹਦੇ ਪਰ ਇਹਨੂੰ ਪ੍ਰੋਜੈਕਟ ਮਿਲਦਾ, ਕੋਈ ਪ੍ਰੋਜੈਕਟ ਅਲਾਟ ਹੁੰਦਾ, ਮਤਲਬ ਠੀਕ ਹੈ ਹੈ ਜੀ। ਨਾ, ਮਾਰਚ 2024 ਨੂੰ, ਤੇ 10 ਜਨਵਰੀ 2024 ਨੂੰ ਇਹ ਫਿਰ ਫੰਡ ਦਿੰਦੇ ਨੇ, ਬੌਂਡ ਖਰੀਦਦੇ ਨੇ, ਹੈ ਨਾ। ਇਸੇ ਤਰ੍ਹਾਂ 13 ਨਵੰਬਰ ਨੂੰ ਇੱਕ ਕੰਪਨੀ ਤੇ ਛਾਪਾ ਪੈਂਦਾ ਤੇ 17 ਨਵੰਬਰ ਨੂੰ ਉਹ ਬੌਂਡ ਖਰੀਦ ਲੈਂਦੇ ਨੇ। ਇਸੇ ਤਰ੍ਹਾਂ 4 ਅਗਸਤ ਨੂੰ ਇੱਕ ਕੰਪਨੀ ਤੇ ਛਾਪਾ ਪੈਂਦਾ ਤੇ 10 ਅਕਤੂਬਰ ਨੂੰ ਉਹ ਬੌਂਡ ਖਰੀਦ ਕੇ ਪੈਸੇ ਦਿੰਦੇ ਨੇ। ਏਦਾਂ ਹੀ ਫਿਰ ਵੱਖੋ-ਵੱਖ ਕੰਪਨੀਆਂ, ਇਸੇ ਤਰ੍ਹਾਂ ਹੀ ਲੰਬੀ ਲਿਸਟ ਹੈ ਪ੍ਰਵੀਨ ਜੀ ਮੇਰੇ ਕੋਲੋਂ। ਸ਼ਰਾਬ ਕੰਪਨੀਆਂ 34 ਕਰੋੜ ਦਿੱਤਾ ਉਹਨਾਂ ਨੇ, ਠੀਕ ਹੈ ਜੀ, ਹੈ ਨਾ। ਹੈਲਥ ਕੇਅਰ ਨਾਲ ਸੰਬੰਧਿਤ ਕੰਪਨੀਆਂ 534 ਕਰੋੜ ਦਿੱਤਾ ਹੈ। ਇਹ ਕਰੋਨਾ ਕਾਲ ਦੀ ਮਿਹਰਬਾਨੀ ਜਿਨ੍ਹਾਂ ਤੇ ਕੀਤੀ ਹੈ ਜੀ, ਇਹ ਕੰਪਨੀਆਂ। ਸੋ ਇਸ ਲਈ ਆਪਣੇ ਆਪ ਸਵਾਲ ਹੈ, ਕਈ ਕੰਪਨੀਆਂ ਤਾਂ ਅਜਿਹੀਆਂ ਨੇ ਜਿਨ੍ਹਾਂ ਨੇ ਚੰਦਾ ਦਿੱਤਾ ਤੇ ਉਹਨਾਂ ਦਾ ਰਿਕਾਰਡ 2-2 ਸਾਲ ਤੋਂ ਅਪਡੇਟ ਹੀ ਨਹੀਂਗਾ ਕੋਈ। ਅੱਛਾ, ਤੇ ਤੁਸੀਂ GST ਦੀ ਇੱਕ ਰਿਟਰਨ ਨਾ ਭਰੋ 500 ਰੁਪਏ ਵਾਲੀ, ਸਵੇਰ ਨੂੰ ਨੋਟਿਸ ਆ ਜਾਂਦਾ। ਤੇ ਤੁਸੀਂ ਆਪਣੇ ਖਾਤੇ 'ਚ ਲੱਖ ਰੁਪਏ ਇੱਧਰ ਉੱਧਰ ਜਮਾ ਕਰਾ ਕੇ ਦੇਖ ਲਓ, ਜਦੋਂ ਇਨਕਮ ਟੈਕਸ ਵਾਲਿਆਂ ਦੀ ਈਮੇਲ ਜੀ ਆ ਜਾਂਦੀ ਹੈ। ਤੇ ਇੱਧਰ ਇਹੀ ਜਿਹੀਆਂ ਕੰਪਨੀਆਂ ਨੇ, ਕਹਿੰਦੇ ਜੀ ਇੱਕ ਅਭਿਜੀਤ ਮਿਸ਼ਰਾ ਦੀ ਕੰਪਨੀ ਹੈ, ਕੋਈ 425 ਕਰੋੜ ਰੁਪਏ ਦਾ ਬੌਂਡ ਖਰੀਦਦੀ ਆ, ਤੇ ਇਹਨਾਂ ਦੇ ਨਾਂ ਤੇ ਕਲਕੱਤਾ ਦੇ ਵਿੱਚ ਕੋਈ ਕੰਪਨੀ ਹੋਰ ਰਜਿਸਟਰਡ ਆ, ਠੀਕ ਹੈ ਜੀ, ਤੇ ਜਿਹਦਾ ਕੁੱਲ ਸ਼ੇਅਰ 6.40 ਲੱਖ ਆ। 4.25 ਕਰੋੜ ਦੇ ਬੌਂਡ ਖਰੀਦਦੀ ਆ ਉਹ ਕੰਪਨੀ, 4 ਕਰੋੜ ਦੇ, ਤੇ ਕੰਪਨੀ 'ਚ ਕੁੱਲ ਸ਼ੇਅਰ ਉਹਦਾ 6.5 ਲੱਖ ਹੈ, ਠੀਕ ਹੈ ਜੀ। ਤੇ ਕਹਿੰਦੇ ਬੋਰਡ ਦੀ ਮੀਟਿੰਗ 2022 ਤੋਂ ਬਾਅਦ ਹੈ ਹੀ ਨਹੀਂ, 2 ਸਾਲਾਂ ਤੋਂ ਕੋਈ ਰਿਕਾਰਡ ਹੀ ਨਹੀਂ ਕਰਕੇ ਕੋਈ ਬੋਰਡ ਦੀ ਮੀਟਿੰਗ ਹੋਈ ਹੈ, ਕੰਪਨੀ ਦਾ ਕੋਈ ਅਪਡੇਟ ਹੈ ਨਹੀਂ ਹੈ, ਪਤਾ ਹੀ ਨਹੀਂ ਕਿਸੇ ਨੂੰ। ਅੱਛਾ, ਇਹੀ ਜਿਹੀਆਂ ਕਿੰਨੀਆਂ ਕੰਪਨੀਆਂ। ਤੇ ਹੁਣ ਜਿਹੜਾ ਪਹਿਲੂ ਖੜਾ ਹੈ, ਆਪਾਂ ਕੱਲ ਹੀ ਗੱਲ ਕਰ ਰਹੇ ਸੀ ਕਿ ਤੁਸੀਂ ਦੱਸ ਰਹੇ ਹੋ ਕਿ 22,000 ਤੋਂ ਵੱਧ ਬੌਂਡ ਵਿਕੇ ਨੇ। ਹਾਂਜੀ, ਤੇ ਜਾਣਕਾਰੀ ਦੇ ਰਹੇ ਹੋ ਤੁਸੀਂ 18,000 ਬੌਂਡ ਦੀ। 2018 ਤੋਂ ਬੌਂਡ ਵਿਕਣੇ ਸ਼ੁਰੂ ਹੁੰਦੇ ਨੇ, ਤੁਸੀਂ ਜਾਣਕਾਰੀ ਦੇ ਰਹੇ ਹੋ ਅਪ੍ਰੈਲ 2019 ਤੋਂ। ਇੰਨਾ ਪਾੜਾ ਕੀ ਹਾਲ, ਅੱਜ ਆ ਗਈ ਗੱਲ। ਸਟੇਟ ਬੈਂਕ ਨੇ 1 ਮਾਰਚ 2018 ਤੋਂ 15 ਫਰਵਰੀ 2024 ਤੱਕ 16,518 ਦੇ 28,030 ਬੌਂਡ ਵੇਚੇ। 28,000 ਹਲੇ ਵੀ 22,000 ਦੀ ਜਾਣਕਾਰੀ ਦੇ ਰਹੀ ਸੀ ਇਹ। ਆ ਗਈ 2018 ਤੋਂ ਲੈ ਕੇ 15 ਫਰਵਰੀ 2024 ਤੱਕ, ਪਹਿਲਾਂ ਇਹ ਜਨਵਰੀ ਤੱਕ ਦੀ ਜਾਣਕਾਰੀ ਦੇ ਰਹੇ ਸੀ। 15 ਫਰਵਰੀ 2024 ਤੱਕ 28,000 ਬੌਂਡ ਵੇਚੇ ਨੇ, ਠੀਕ ਹੈ ਜੀ, ਜਿਨ੍ਹਾਂ ਚੋਂ ਅਜੇ 18,871 ਦੀ ਜਾਣਕਾਰੀ ਦਿੱਤੀ ਹੈ। ਮਤਲਬ 4,000 ਵੱਧ ਬੌਂਡ ਦੀ ਜਾਣਕਾਰੀ ਅਜੇ ਬਾਕੀ ਹੈ। ਤੇ ਜਦੋਂ ਇਹਨਾਂ ਦੀ ਜਾਣਕਾਰੀ ਆਉਣੀ ਹੈ ਫਿਰ ਹਿਸਾਬ ਲਾ ਲਓ। ਤੇ ਇਹ ਜਾਣਕਾਰੀ 17 ਤੋਂ 18 ਮਾਰਚ ਤੱਕ ਜਨਤਕ ਕਰਨ ਲਈ ਤੇ ਉਹ ਕੋਡ ਦੱਸਣ ਦੀ ਹਦਾਇਤ ਹੋ ਗਈ ਹੈ। ਤੇ ਇਹਦੇ ਨਾਲ ਹੁਣ SBI ਵੀ ਟੰਗੀ ਗਈ ਹੈ, ਇਹਦੇ ਨਾਲ ਹੁਣ ਚੋਣ ਕਮਿਸ਼ਨ ਵੀ ਟੰਗਿਆ ਹੋਇਆ, ਤੇ ਪਾਰਟੀਆਂ ਦਾ ਬੇਨਕਾਬ ਹੋਈ ਗਈਆਂ, ਜਿਨ੍ਹਾਂ ਚ ਭਾਜਪਾ ਅਹਿਮ ਹੈ। 6,000 ਕਰੋੜ ਦਾ ਸਭ ਤੋਂ ਵੱਧ ਚੰਦਾ ਲੈਣ ਵਾਲੀ ਪਾਰਟੀ ਹੈ। ਜੇ ਹੋਰ ਬੌਂਡਾਂ ਦੀ ਜਾਣਕਾਰੀ ਆਉਣੀ ਹੈ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ 28,000 ਦੀ ਆਉਣੀ ਹੈ, 18,000 ਦੀ ਉਹ ਦਿੱਤੀ ਹੈ, ਨਾ 9,160 ਦੇ ਕਰੀਬ ਬੌਂਡ ਦੀ ਜਾਣਕਾਰੀ ਅਜੇ ਆਉਣੀ ਹੈ। ਸੋ ਉਹਦੇ ਵਿੱਚ ਵੀ ਸਾਰਿਆਂ ਨੂੰ ਪਤਾ ਕਿ ਚੰਦਾ ਕਿਹਨੂੰ ਮਿਲਿਆ ਸਭ ਤੋਂ ਵੱਧ। ਪਰ ਇਹ ਇਸ ਦੇ ਵਿੱਚ ਵੀ ਇਹ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰਨਗੇ ਬਾਕੀ ਕੰਪਨੀਆਂ ਨੂੰ, ਇਹ ਦੱਸਣ ਦੀ ਕਿ ਦੇਖੋ ਫੰਡ ਸਾਨੂੰ ਆ ਰਿਹਾ। ਬਿਲਕੁਲ, ਇਹ ਦਬਦਬਾ ਕਿਹਾ ਅਸੀਂ ਵੱਡੇ ਮੈਦਾਨ ਦੇ ਬੜੇ ਖਿਡਾਰੀ ਅਸੀਂ ਆ, ਸਾਡੇ ਕੰਨੀਓ ਗੋਟੀਆਂ ਛੱਟਿਓ। ਚੋਣ ਬੌਂਡ ਤੋਂ ਗਾਂ ਆਪਾਂ ਅੱਗੇ ਚੋਣਾਂ ਵੱਲ ਚੱਲ ਗਏ। ਚੋਣਾਂ ਦਾ ਐਲਾਨ ਅੱਜ ਹੋਣਾ ਜੀ, ਤੇ 7 ਕਰੋੜ ਨਵੇਂ ਵੋਟਰ ਸ਼ਰਮਾ ਜੀ ਸ਼ਾਮਲ ਹੋ ਚੁੱਕੇ ਨੇ। ਬਿਲਕੁਲ ਪ੍ਰਵੀਨ ਜੀ, ਅੱਜ 3 ਵਜੇ ਤੋਂ ਬਾਅਦ ਚੋਣ ਕਮਿਸ਼ਨ ਨੇ ਐਲਾਨ ਕਰਨਾ ਚੋਣਾਂ ਦਾ। ਜੇਕਰ ਆਪਾਂ ਦੇਖੀਏ ਤਾਂ ਦੇਸ਼ ਦੇ ਵਿੱਚ 543 ਦੇ ਕਰੀਬ ਲੋਕ ਸਭਾ ਸੀਟਾਂ ਨੇ, ਉਹ ਤੋਂ ਇਲਾਵਾ ਕੁਝ ਵਿਧਾਨ ਸਭਾ ਹਲਕਿਆਂ 'ਚ ਵੀ ਚੋਣਾਂ ਹੋਣੀਆਂ ਨੇ। ਸੋ ਦੇਸ਼ ਭਰ ਦੇ ਵਿੱਚ 543 ਲੋਕ ਸਭਾ ਸੀਟਾਂ ਦੇ ਲਈ ਇਸੇ ਤਰ੍ਹਾਂ 413 ਦੇ ਕਰੀਬ ਵਿਧਾਨ ਸਭਾ ਸੀਟਾਂ ਬਣਨਗੀਆਂ, ਜਿਨ੍ਹਾਂ 'ਚ ਕੁਝ ਥਾਵਾਂ ਤੇ ਜ਼ਿਮਨੀ ਚੋਣਾਂ ਨੇ ਤੇ ਕੁਝ ਕੁ ਸੂਬਿਆਂ ਦੀਆਂ ਚੋਣਾਂ ਨੇ। ਸੋ ਉੜੀਸਾ ਹੈ, ਸਿੱਕਮ ਹੈ, ਅਰੁਣਾਚਲ ਹੈ, ਆਂਧਰਾ ਪ੍ਰਦੇਸ਼ ਹੈ, ਇਹਨਾਂ 'ਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ। ਸੋ ਇਹਦੇ ਲਈ ਅੱਜ ਬਕਾਇਦਾ ਤੌਰ ਦੇ ਉੱਤੇ ਚੋਣ ਕਮਿਸ਼ਨ ਐਲਾਨ ਕਰਨਗੇ। ਸੋ 2 ਨਵੇਂ ਜਿਹੜੇ ਚੋਣ ਅਧਿਕਾਰੀ ਬਣੇ ਨੇ, ਜਿਨ੍ਹਾਂ 'ਚ ਪੰਜਾਬ ਦੇ ਵੀ ਇੱਕ ਸਾਬਕਾ ਅਧਿਕਾਰੀ ਸੁਖਬੀਰ ਸੰਧੂ ਹੈਗੇ ਨੇ। ਸੋ ਉਹ 3 ਮੈਂਬਰੀ ਟੀਮ ਅੱਜ ਐਲਾਨ ਕਰੇਗੀ। ਤੇ ਸਭ ਤੋਂ ਵੱਧ ਜੇਕਰ ਗੌਰ ਕਰਨ ਵਾਲੀ ਗੱਲ ਆ ਉਹ ਇਹ ਹੈ ਕਿ ਪਿਛਲੀ ਵਾਰ ਨਾਲੋਂ ਇਸ ਵਾਰ 7 ਕਰੋੜ ਤੋਂ ਵੱਧ ਵੋਟਰ ਵਧਿਆ।
ਤੇ ਪ੍ਰਵੀਨ ਜੀ ਤੁਹਾਡੇ ਧਿਆਨ ਹੋਵੇ ਇਸੇ ਪ੍ਰੋਗਰਾਮ 'ਚ ਆਪਾਂ ਪਹਿਲਾਂ ਗੱਲ ਕਰਦੇ ਰਹੇ ਕਿ ਇਸ ਵਾਰ ਭਾਜਪਾ ਬੀਬੀਆਂ ਤੇ ਜ਼ਿਆਦਾ ਮਿਹਰਬਾਨ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਬੀਬੀਆਂ ਦੀ ਵੋਟ ਜ਼ਿਆਦਾ ਵਧਣੀ ਹੈ ਤੇ ਉਹ ਅੰਕੜੇ ਸਾਹਮਣੇ ਆ ਗਏ ਜੀ। 5 ਸਾਲ 'ਚ ਬੰਦਿਆਂ ਦੇ ਮੁਕਾਬਲੇ ਬੀਬੀਆਂ ਦੀ, ਔਰਤਾਂ ਦੀ ਵੋਟ 1 ਕਰੋੜ ਜ਼ਿਆਦਾ ਵਧੀ ਹੈ। ਠੀਕ ਹੈ ਜੀ, ਬਹੁਤ ਹੁੰਦੀ ਹੈ 1 ਕਰੋੜ ਵੋਟ। ਜੇ ਇੱਕ ਪਾਸੇ ਪੈ ਜਾਵੇ ਤਾਂ ਕਿੰਨੇ ਸੀਟਾਂ ਦੇ ਫੈਸਲਾ ਖਿੜ ਕਰ ਸਕਦੀ ਹੈ। 2019 ਦੇ ਹਿਸਾਬ ਨਾਲ ਜਦੋਂ ਮੈਂ ਦੇਖਦਾ ਤਾਂ ਦੇਸ਼ ਦੇ ਵਿੱਚ ਮਤਲਬ 90 ਕਰੋੜ ਵੋਟਰ ਸੀ। ਠੀਕ ਹੈ ਜੀ। ਤੇ ਅੱਜ ਦੀ ਤਰੀਕ 'ਚ 97 ਕਰੋੜ ਦੇ ਕਰੀਬ ਵੋਟਰ ਨੇ। ਸੋ ਇੱਥੋਂ ਅੰਦਾਜ਼ਾ ਲਾ ਲਓ 99.6 ਕਰੋੜ ਵੋਟਰ ਸੀ 2019 ਦੇ ਵਿੱਚ ਜੀ, 96.8 ਕਰੋੜ ਵੋਟਰ ਨੇ ਅੱਜ 2024 ਦੇ ਲਈ। ਪਿਛਲੇ 2019 ਦੇ ਹਿਸਾਬ ਨਾਲ ਜਿਹੜੇ ਮਰਦ ਵੋਟਰ ਸੀਗੇ ਉਹ 46.5 ਕਰੋੜ ਸੀ, 46.5 ਕਰੋੜ। ਤੇ ਇਸ ਵਾਰ ਲਗਭਗ ਇਹ 50 ਕਰੋੜ ਮਰਦ ਵੋਟ ਹੈ, ਮਤਲਬ 49.7 ਕਰੋੜ ਮਰਦ ਵੋਟ ਹੈ। ਪਿਛਲੀ ਵਾਰ ਬੀਬੀਆਂ ਦੀ ਜਿਹੜੀ ਵੋਟ ਸੀ, ਔਰਤਾਂ ਦੀ ਜਿਹੜੀ ਵੋਟ ਸੀ ਉਹ 43.1 ਕਰੋੜ ਸੀ। ਇਸ ਵਾਰ ਬੀਬੀਆਂ ਦੀ ਵੋਟ 47.1 ਕਰੋੜ ਹੈ। ਬੇਸ਼ੱਕ ਅਜੇ ਵੀ ਮਰਦਾਂ ਨਾਲੋਂ 2 ਕਰੋੜ ਘੱਟ ਹੋਵੇ, ਪਰ ਵਾਧਾ ਦੇਖੋ ਤੁਸੀਂ, ਉਹ 46.5 ਤੋਂ ਲਗਭਗ 48 ਤੇ ਜਾ ਰਹੇ ਨੇ ਤੇ ਇਹ 43 ਤੋਂ 47 ਤੇ ਜਾ ਰਹੇ ਨੇ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਮਤਲਬ 7 ਕਰੋੜ ਜਿਹੜਾ ਵੋਟਰ ਵੱਧ ਰਿਹਾ, ਉਹਦੇ ਵਿੱਚੋਂ 4 ਕਰੋੜ ਵੋਟਰ ਲਗਭਗ ਸਿੱਧਾ ਬੀਬੀਆਂ ਦਾ ਵੱਧ ਰਿਹਾ। 4 ਕਰੋੜ ਨਵੇਂ ਵੋਟਰ ਨੇ ਬੀਬੀਆਂ। ਠੀਕ ਹੈ। ਤੇ ਬੰਦਿਆਂ ਦੇ ਮੁਕਾਬਲੇ 1 ਕਰੋੜ, ਮਤਲਬ ਜੇ ਬੰਦੇ ਸਾਰੇ ਇੱਕ ਪਾਸੇ ਪੈਣ ਤਾਂ 1 ਕਰੋੜ ਤਾਂ ਵੀ ਬੀਬੀਆਂ ਵੱਧ। ਮੈਂ ਤਾਂ ਕਹਿ ਰਿਹਾ ਕਿ 1 ਕਰੋੜ ਉਹ ਵੀ ਫੈਸਲਾ ਖੁੱਲਾ, ਵੈਸੇ 4 ਕਰੋੜ ਨਵਾਂ ਵੋਟਰ ਬੀਬੀਆਂ ਦੇ ਰੂਪ 'ਚ ਹੈ। ਤੇ ਇਸੇ ਲਈ ਉਹ ਯੋਜਨਾਵਾਂ ਦੇ ਹਵਾਲੇ ਨਾਲ ਭਾਜਪਾ ਕੋਸ਼ਿਸ਼ ਕਰ ਰਹੀ ਸੀ ਕਿ ਬੀਬੀਆਂ ਦਾ ਵੋਟ ਬੈਂਕ ਸਾਨੂੰ ਆ ਜਾਵੇ। ਤੇ ਅੱਜ ਕੱਲ ਬੀਬੀਆਂ ਦੇ ਹਵਾਲੇ ਨਾਲ ਘਰਾਂ ਦੀ ਵੋਟ ਵੀ ਪੈ ਜਾਂਦੀ ਹੈ। ਹੁਣ ਇਹ ਨਹੀਂ ਸਾਰਾ ਕੁਝ ਬੰਦਿਆਂ ਦੇ ਕਹੇ ਤੇ ਚੱਲਦਾ। ਸੋ ਇਸ ਹਵਾਲੇ ਨਾਲ ਵੀ ਹੁਣ ਜੇਕਰ ਤੁਸੀਂ ਇਸ ਨੂੰ ਦੂਸਰੇ ਪਹਿਲੂ ਤੋਂ ਸਮਝਣਾ ਹੋਵੇ ਤਾਂ ਇੱਥੇ ਅੰਦਾਜ਼ਾ ਲਾ ਲਓ ਕਿ 2019 ਦੇ ਹਵਾਲੇ ਨਾਲ ਜੇ ਮੈਂ ਸੀਟਾਂ ਦੀ ਵੰਡ ਦੇਖਣਾ ਤਾਂ ਭਾਜਪਾ 303 ਸੀਟਾਂ ਲੈ ਕੇ ਜਾਂਦੀ ਹੈ। 37% ਸੀਟ ਸ਼ੇਅਰ ਉਹਦਾ ਵੋਟ ਸ਼ੇਅਰ ਸੀਗਾ, ਹੈ ਨਾ। ਕਾਂਗਰਸ 52 ਸੀਟਾਂ ਲੈ ਕੇ ਜਾਂਦੀ ਆ, 19.7 ਉਹਦਾ ਵੋਟ ਸ਼ੇਅਰ ਸੀ। DMK ਸੀਟਾਂ 23 ਉਹ ਲੈ ਕੇ ਜਾਂਦੀ ਆ, ਵੋਟ ਸ਼ੇਅਰ ਉਹਦਾ 2.3 ਸੀ। ਤ੍ਰਿਣਮੂਲ ਕਾਂਗਰਸ ਸੀਟ DMK ਤੋਂ ਘੱਟ ਲੈ ਕੇ ਜਾਂਦੀ ਪਰ ਵੋਟ ਸ਼ੇਅਰ ਵੱਧ ਸੀਗਾ, ਹੈ ਨਾ। ਇਸੇ ਤਰ੍ਹਾਂ YSR ਤੇ ਅਦਰਸ। ਪਰ ਤੁਸੀਂ ਹੋਰ ਇੱਕ ਹੈਰਾਨੀ ਵਾਲਾ ਤੱਥ ਦੇਖੋ ਪ੍ਰਵੀਨ ਜੀ ਕਿ 2.5 ਦਹਾਕਿਆਂ ਦੇ ਵਿੱਚ 36 ਕਰੋੜ ਵੋਟਰ ਵਧੇ ਨੇ ਜੀ, ਰਾਜਨੀਤਿਕ ਦਲ 500 ਵੱਧ ਗਏ। ਦਹਾਕੇ ਮਤਲਬ ਜੇਕਰ ਆਪਾਂ 10-10 ਸਾਲਾਂ ਦੇ ਹਿਸਾਬ ਲਾਈਏ ਤਾਂ 25 ਸਾਲਾਂ ਦੀ ਗੱਲ ਬਣੀ ਨਾ। 2 ਦਹਾਕੇ 20 ਸਾਲ ਤੇ 5 ਸਾਲ ਹੋਰ, 25 ਸਾਲਾਂ 'ਚ 500 ਰਾਜਨੀਤਿਕ ਦਲ ਵੱਧ ਗਏ। ਉਹ ਅੱਛਾ, ਇੱਥੋਂ ਅੰਦਾਜ਼ਾ ਲਾ। 36 ਕਰੋੜ ਨਵੇਂ ਵੋਟਰ ਵਧੇ 2.5 ਦਹਾਕਿਆਂ 'ਚ, 500 ਨਵੇਂ ਰਾਜਨੀਤਿਕ ਦਲ ਵੱਧ ਗਏ, ਖਰਚਾ 7 ਗੁਣਾ ਵੱਧ ਗਿਆ। 7 ਗੁਣਾ। 1999 'ਚ 61 ਕਰੋੜ ਵੋਟਰ ਸੀ ਜੀ, ਵੋਟ ਪ੍ਰਤੀਸ਼ਤ 60% ਵੋਟਾਂ ਪਈਆਂ ਸੀ। ਉਮੀਦਵਾਰ 4048 ਸੀ, 170 ਦੇ ਕਰੀਬ ਦਲ ਸੀ ਤੇ ਚੋਣ ਖਰਚਾ 947 ਕਰੋੜ ਸੀ। ਇਹ ਗੱਲ ਹੈਗੀ ਆ 1999 ਦੀ। ਹੁਣ ਉਹ ਤੋਂ ਮੈਂ ਸਿੱਧਾ ਜੇ 2019 ਤੇ ਵੀ ਆ ਜਾਵਾਂ, 99 ਦੇ ਵਿੱਚ 61 ਕਰੋੜ ਵੋਟਰ ਸੀ, ਅੱਜ 90 ਕਰੋੜ ਵੋਟਰ ਹੈ ਜੀ। 2019 ਦਾ ਇਸ ਵਾਰ ਤਾਂ ਆਪਾਂ ਗੱਲੇ ਕਰ ਰਹੇ ਹਾਂ ਕਿ 97 ਕਰੋੜ ਵੋਟਰ ਪਹੁੰਚ ਗਿਆ, ਹੈ ਨਾ। ਵੋਟਿੰਗ ਪ੍ਰਤੀਸ਼ਤ ਉਸ ਸਮੇਂ 60% ਸੀ, 2019 ਚ 70% ਹੁੰਦੀ ਆ। ਉਸ ਸਮੇਂ ਉਮੀਦਵਾਰ 4048 ਸੀ, 4648, 4600 ਤੇ ਇਸ ਵਾਰ 8039 ਸੀ 2019 ਦੇ ਵਿੱਚ। ਦੁੱਗਣੇ ਤੋਂ ਵੱਧ ਗਏ ਵੋਟਰ ਵੀ, ਆਪਣਾ ਉਮੀਦਵਾਰ ਵੀ। ਫਿਰ ਦਲ ਉਸ ਸਮੇਂ 170 ਦੇ ਕਰੀਬ ਸੀ ਤੇ ਪਿਛਲੀ ਵਾਰ 670 ਦੇ ਕਰੀਬ। 170 ਤੇ 2019 ਦੇ ਵਿੱਚ 670 ਜੀ, 500 ਮਤਲਬ ਵੱਧ ਰਿਹਾ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਹੈ ਨਾ। ਸੋ ਚੋਣ ਖਰਚਾ 947 ਕਰੋੜ ਸੀ ਤੇ ਪਿਛਲੀ ਵਾਰ 7000 ਕਰੋੜ ਸੀ। ਮਤਲਬ ਉਹ 1000 ਕਰੋੜ ਤੋਂ ਵੀ ਘੱਟ ਸੀ ਤੇ ਹੁਣ 7000 ਕਰੋੜ ਹੋਇਆ 2019 ਚ। ਤੇ ਇਸ ਵਾਰ ਇਹ ਸਾਰੇ ਅੰਕੜੇ ਫਿਰ ਬਦਲਣਗੇ। ਸੋ ਅੱਜ ਜਿੱਦਾਂ ਹੀ ਪ੍ਰੈਸ ਕਾਨਫਰੰਸ ਹੋਏਗੀ, 3 ਵਜੇ ਪ੍ਰੈਸ ਕਾਨਫਰੰਸ ਹੋਣੀ ਹੈ ਕਿਉਂਕਿ 2 ਵਜੇ ਮੋਦੀ ਜੀ ਦਾ ਆਖਰੀ ਉਦਘਾਟਨੀ ਰੈਲੀ ਭਾਸ਼ਣ ਖਤਮ ਹੋਣਾ। ਤੇ ਆਪਾਂ ਪਹਿਲਾਂ ਹੀ ਗੱਲ ਕਰਦੇ ਸੀ ਕਿ ਜਿੱਦਾਂ ਹੀ ਉਹ ਸਮਾਗਮ ਖਤਮ ਹੋਣੇ ਉਸ ਤੋਂ ਬਾਅਦ ਇਹ ਪ੍ਰੈਸ ਕਾਨਫਰੰਸ, ਇਸ ਲਈ 3 ਵਜੇ ਤੋਂ ਬਾਅਦ ਦਾ ਟਾਈਮ ਰੱਖਿਆ।
ਸੋ ਉਹ ਪ੍ਰੈਸ ਕਾਨਫਰੰਸ ਤੇ ਹੁੰਦਿਆਂ ਹੀ, ਤਰੀਕਾਂ ਦਾ ਐਲਾਨ ਹੁੰਦਿਆਂ ਹੀ ਮੰਨਿਆ ਜਾ ਰਿਹਾ ਕਿ 1 ਮਹੀਨੇ ਦਾ ਗੈਪ ਪਾ ਕੇ ਵੋਟਾਂ ਸ਼ੁਰੂ ਹੋਣਗੀਆਂ। ਜੇ ਅੱਜ 16 ਮਾਰਚ ਨੂੰ ਐਲਾਨ ਹੋ ਰਿਹਾ ਤਾਂ ਮੰਨਿਆ ਜਾ ਰਿਹਾ ਕਿ 10 ਤਰੀਕ ਤੋਂ ਬਾਅਦ ਦੀਆਂ ਤਰੀਕਾਂ ਆਉਣਗੀਆਂ, 12 ਤਰੀਕ ਤੋਂ ਬਾਅਦ ਦੀਆਂ ਨੇੜੇ ਤੇੜੇ ਤਰੀਕਾਂ ਆ ਸਕਦੀਆਂ ਨੇ ਅਪ੍ਰੈਲ ਦੀਆਂ। ਸੋ ਅਪ੍ਰੈਲ ਤੋਂ ਸ਼ੁਰੂ ਹੋ ਕੇ ਮਈ 'ਚ ਜਾ ਕੇ ਪ੍ਰਕਿਰਿਆ ਲਗਭਗ ਮੁੱਕਣੀ ਹੈ। ਸੋ ਜੂਨ ਤੱਕ ਫਿਰ ਚੋਣ ਜਾਬਤਾ, ਅੱਜ ਤੋਂ ਹੀ ਪ੍ਰੈਸ ਕਾਨਫਰੰਸ ਦੇ ਐਲਾਨ ਦੇ ਨਾਲ ਹੀ ਚੋਣ ਜਾਬਤਾ ਲੱਗ ਜਾਣਾ ਤੇ ਫਿਰ ਹਥਿਆਰ ਜਮ੍ਹਾਂ ਕਰਾਓ, ਬਦਲੀਆਂ ਤੇ ਰੋਕ ਲਾਓ, ਉਦਘਾਟਨਾਂ ਤੇ ਰੋਕ, ਧਾਰਮਿਕ ਸਥਾਨਾਂ ਤੇ ਜਾ ਕੇ ਚੋਣ ਪ੍ਰਚਾਰ ਤੇ ਰੋਕ, ਇਹ ਸਾਰਾ ਕੁਛ ਅੱਜ ਤੋਂ ਹੀ ਰੋਕ ਲੱਗ ਜਾਣੀ ਹੈ ਜੀ। ਸੋ ਅੱਜ ਤੋਂ ਭਾਰਤ ਦੇ ਵਿੱਚ ਚੋਣ ਮੁਹਿੰਮ ਦੇ ਵਿੱਚ, ਚੋਣ ਪਿੜ ਦੇ ਵਿੱਚ ਭਾਰਤੀ ਰਾਜਨੀਤਿਕ ਦਲ ਉਤਰ ਜਾਣਗੇ। ਸਾਰੇ ਕਾਸੇ ਤੇ ਰੋਕ ਲੱਗ ਜਾਣੀ ਹੈ ਜੀ। ਜਿਹੜੇ ਵਿਕਾਸ ਕਾਰਜ ਚੱਲਦੇ ਉਹਨਾਂ ਤੇ ਵੀ ਰੋਕ ਲੱਗ ਜਾਣੀ ਹੈ। ਹੋਰ ਜਿਹੜੇ ਪ੍ਰਸ਼ਾਸਨਿਕ ਕੰਮ ਨੇ, ਰਾਜਨੀਤੀ ਨਾਲ ਜੁੜੇ, ਉਹਨਾਂ ਤੇ ਵੀ ਰੋਕ ਲੱਗ ਜਾਣੀ ਹੈ। ਬਸ ਇੱਕੋ ਕੰਮ ਤੇ ਰੋਕ ਨਹੀਂ ਲੱਗਣੀ ਸ਼ਰਮਾ ਜੀ, ਦਲ ਬਦਲ। ਉਹ ਜਿਹੜੇ ਮਰਜ਼ੀ ਬਦਲੀ ਚਲੋ, ਜਿਹੜੀ ਮਰਜ਼ੀ ਪਾਰਟੀ ਚਾਹੀ ਚਲੋ, ਉਹਦੇ 'ਚ ਕੋਈ ਰੋਕ ਨਹੀਂ ਗੀ। ਪੰਜਾਬ ਦੇ ਵਿੱਚ ਵੀ ਮਰਦਾਂ ਦੇ ਮੁਕਾਬਲੇ ਔਰਤ ਵੋਟਰਾਂ ਦੀ ਗਿਣਤੀ ਜ਼ਿਆਦਾ ਵਧੀ ਹੈ ਜੀ। ਬਿਲਕੁਲ ਪ੍ਰਵੀਨ ਜੀ। ਜੇਕਰ ਮੈਂ ਪੰਜਾਬ ਦੇ ਵੱਲੋਂ ਵੀ ਦੇਖਾਂ ਤਾਂ 2019 ਦੇ ਮੁਕਾਬਲੇ ਇਸ ਵਾਰ ਮਤਲਬ 4 ਲੱਖ ਦੇ ਕਰੀਬ ਮਤਲਬ ਵਧਿਆ ਸਾਡਾ। ਜੇ ਆਪਾਂ ਦੇਖੀਏ ਤਾਂ ਤੁਸੀਂ ਇਹ ਦੇਖੋ ਕਿ 1 ਮਾਰਚ 2024 ਤੱਕ ਕੁੱਲ ਵੋਟਰਾਂ ਦਾ ਜਿਹੜਾ ਗਿਣਤੀ ਹੈ ਉਹ 2,12,71,246 ਤੱਕ ਪਹੁੰਚ ਗਈ ਜੀ। ਸੋ ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ, ਇਕਾਈ, ਦਹਾਈ, ਸੈਂਕੜਾ, ਹਜ਼ਾਰ, ਲੱਖ, 3,78,573 ਵੋਟਰ ਸਾਡਾ ਵੱਧ ਗਿਆ। ਪਿਛਲੀ ਵਾਰ ਨਾਲੋਂ 2019 ਦੇ ਮੁਕਾਬਲੇ 2024 ਦੇ ਵਿੱਚ 3,78,573 ਸਾਡਾ ਵੋਟਰ ਵਧਿਆ। 1 ਮਾਰਚ 2024 ਤੱਕ ਕੁੱਲ ਵੋਟਰਾਂ ਦੀ ਜਿਹੜੀ ਗਿਣਤੀ ਹੈ ਉਹ 2,12,71,246 ਹੈ। 2019 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਇਹੀ ਜੇਕਰ ਆਪਾਂ ਦੇਖੀਏ ਤਾਂ ਉਹਦੇ ਨਾਲੋਂ 3,78,573 ਵੋਟਰ ਵੱਧ ਰਹੇ ਨੇ। ਇਹ ਇੱਥੋਂ ਹੀ ਅੰਦਾਜ਼ਾ ਲਾਓ ਤੁਸੀਂ ਕਿ ਹੁਣ ਮਹਿਲਾ ਵੋਟਰਾਂ ਦੀ ਜਿਹੜੀ ਗਿਣਤੀ ਹੈ ਉਹ 1,77,543 ਹੈ, ਜਦੋਂ ਕਿ 2019 ਦੇ ਵਿੱਚ ਇਹ 98,32,000 ਸੀ। ਉਸ ਵਾਰ 98,32,000 ਸੀ, ਇਸ ਵਾਰ 1,77,000। ਠੀਕ ਹੈ ਜੀ। ਸੋ ਇਹ ਆਪਣੇ ਆਪ 'ਚ ਮਤਲਬ ਵੱਡਾ ਫਰਕ ਆ ਗਿਆ ਨਾ। ਜਦੋਂ ਕਿ 2,24,254 ਵੋਟਰ ਵੱਧ ਗਏ ਇਹਦਾ ਨਾਲ। ਇੱਥੋਂ ਅੰਦਾਜ਼ਾ ਲਾ ਲਓ ਕਿ 98 ਲੱਖ ਤੇ 1 ਕਰੋੜ, 2 ਲੱਖ ਤਾਂ ਇਹ ਸਿੱਧਾ ਹੋ ਗਿਆ। ਤੇ ਪਿਛਲੀ ਵਾਰ 32,000 ਸੀ, ਇਸ ਵਾਰ 77,000 ਹੈ। ਸੋ ਉਸ ਹਿਸਾਬ ਨਾਲ 2,24,254 ਬੀਬੀਆਂ ਪੰਜਾਬ ਦੇ ਵਿੱਚ ਵੋਟਰ ਵਧੀਆਂ ਨੇ। ਜਦੋਂ ਕਿ ਜੇਕਰ ਮੈਂ ਮਰਦ ਵੋਟਰਾਂ ਦੀ ਗੱਲ ਕਰਾਂ ਤਾਂ 1,11,92,000 ਤੋਂ ਵੱਧ ਵੋਟਰ ਹੈ ਇਸ ਸਮੇਂ, ਜਦੋਂ ਕਿ 2019 ਦੇ ਵਿੱਚ 1,10,00,000 ਸੀਗਾ। ਠੀਕ ਹੈ ਜੀ। ਹੁਣ 1,11,92,000 ਹੈ। ਪਿਛਲੀ ਵਾਰ 1,10,60,000 ਵੋਟਰ ਸੀਗਾ। 1,33,133 ਵੋਟਰ ਵਧਿਆ। ਠੀਕ ਹੈ ਜੀ। ਉਹ ਵੱਧ ਰਿਹਾ 1,33,000, ਬੀਬੀਆਂ ਵੱਧ ਰਹੀਆਂ 2,24,000। ਇੱਥੇ ਵੀ ਲੱਖ ਦਾ ਫਰਕ ਹੈਗਾ। ਉੱਥੇ ਬੰਦਿਆਂ ਦੇ ਮੁਕਾਬਲੇ ਦੇਸ਼ ਦੇ ਵਿੱਚ ਬੀਬੀਆਂ 1 ਕਰੋੜ ਤੋਂ ਵੱਧ ਨੇ, ਇੱਥੇ ਬੰਦਿਆਂ ਦੇ ਮੁਕਾਬਲੇ 1 ਲੱਖ ਤੋਂ ਵੱਧ ਨੇ। ਮਤਲਬ ਰੇਸ਼ੋ ਲਗਭਗ ਉਹੀ ਹੈ, ਉਹੀ ਨਿਕਲ ਗਿਆ ਜੀ। ਸੋ ਇਸ ਹਵਾਲੇ ਨਾਲ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਤੁਸੀਂ ਕਹਿ ਸਕਦੇ ਹੋ ਕਿ ਇੱਥੇ 24,433 ਪੋਲਿੰਗ ਸਟੇਸ਼ਨ ਬਣਨੇ ਆ ਪ੍ਰਵੀਨ ਜੀ। ਤੇ ਇਹਨਾਂ 'ਚ 7,648 ਸ਼ਹਿਰਾਂ 'ਚ ਹੋਣਗੇ, 16,785 ਦੇ ਕਰੀਬ ਪਿੰਡਾਂ 'ਚ ਹੋਣਗੇ। ਠੀਕ ਹੈ। ਜਿਹਦੇ ਲਈ 13 ਲੋਕ ਸਭਾ ਹਲਕਿਆਂ ਲਈ ਫਿਰ ਵੋਟਾਂ ਪੈਣਗੀਆਂ। ਵਿਧਾਨ ਸਭਾ ਤੇ ਲੋਕ ਸਭਾ ਦੇ ਹਿਸਾਬ ਤੋਂ ਦੇਖੀਏ ਤਾਂ, ਐਂਗਲ ਤੋਂ ਦੇਖੀਏ ਤਾਂ ਹਮੇਸ਼ਾ ਪੇਂਡੂ ਹਲਕਿਆਂ 'ਚ ਹੀ ਜਿਹੜੇ ਪੋਲਿੰਗ ਸਟੇਸ਼ਨ ਆ ਉਹ ਜ਼ਿਆਦਾ ਰਹੇ ਨੇ। ਬਿਲਕੁਲ। ਪੰਜਾਬ ਦੇ ਵਿੱਚ ਫਿਰ ਪੰਜਾਬ ਪਿੰਡਾਂ ਦੇ ਹਵਾਲੇ ਨਾਲ। ਹਾਂਜੀ ਹਾਂਜੀ। ਠੀਕ ਹੈ। ਮਤਲਬ ਸਾਡੇ ਤਾਂ ਸ਼ਹਿਰ ਵੀ ਅਜੇ ਵੀ ਪਿੰਡਾਂ ਵਰਗੇ ਹੀ ਨੇ, ਪਿੰਡਾਂ ਵਰਗੇ ਹੀ ਨੇ। ਬਿਲਕੁਲ ਬਿਲਕੁਲ। ਇਸ ਲਈ ਕੁਝ ਕੁ ਸ਼ਹਿਰ ਨੇ ਸਾਡੇ ਜਿਹੜੇ ਉਸ ਰੂਪ 'ਚ ਆ ਗਏ, ਅਦਰਵਾਈਜ਼ ਤਾਂ ਬਾਕੀ ਸਾਰੇ ਅਜੇ ਵੀ ਪਿੰਡਾਂ ਵਰਗੇ ਨੇ ਨਾ। ਇਸ ਹਵਾਲੇ ਨਾਲ ਪਿੰਡਾਂ ਤੇ ਫੋਕਸ ਤੇ ਰਹਿਣਾ ਹੀ ਰਹਿਣਾ। ਜੀ ਜੀ ਜੀ। ਤੇ ਪੰਜਾਬ ਦੇ ਵਿੱਚ ਜਿਵੇਂ ਰਾਜਕੁਮਾਰ ਚੱਬੇਵਾਲ ਜਾਂ ਗੁਰਪ੍ਰੀਤ ਜੀਪੀ ਜਾਂ ਉਦੋਂ ਪਹਿਲਾਂ ਸੁਸ਼ੀਲ ਰਿੰਕੂ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਲੀਡਰ, ਇਹ ਕਾਂਗਰਸ ਨੂੰ ਝਟਕੇ ਲੱਗ ਰਿਹਾ ਜਾਂ ਕੋਈ ਫਿਕਸ ਮੈਚ ਚੱਲ ਰਿਹਾ ਸ਼ਰਮਾ ਜੀ? ਪ੍ਰਵੀਨ ਜੀ, ਜੇਕਰ ਇਸ ਹਿਸਾਬ ਨਾਲ ਸਮਝਣਾ ਹੋਵੇ ਤਾਂ ਕਾਂਗਰਸ ਨੂੰ 3-4 ਦਿਨਾਂ 'ਚ ਖਾਸੇ ਝਟਕੇ ਲੱਗ ਗਏ। ਪਹਿਲਾਂ ਜੀਪੀ ਜਾਂਦੇ ਨੇ, ਜਿਹੜੇ ਜ਼ਿਲ੍ਹਾ ਪ੍ਰਧਾਨ ਵੀ ਸੀ, ਪਹਿਲਾਂ MLA ਵੀ ਸੀ, MLA ਦੀ ਚੋਣ ਵੀ ਲੜੀ ਸੀ ਕਾਂਗਰਸ ਵੱਲੋਂ। ਫਿਰ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਭਾਜਪਾ ਜਾਂਦੇ ਨੇ। ਵੈਸੇ ਤਾਂ ਉਸੇ ਦਿਨ ਦੇ ਗਏ ਵੀ ਸੀ ਜਿਸ ਦਿਨ ਕੈਪਟਨ ਅਮਰਿੰਦਰ ਗਏ ਨੇ। ਚਲੋ ਫੋਟੋ ਖਿਚਾਉਣ ਵਾਲੀ ਰਸਮ ਹੁਣ ਹੋਈ ਆ, ਸੋ ਇਸ ਲਈ ਫਿਰ ਪ੍ਰਨੀਤ ਕੌਰ ਦਾ ਜਾਣਾ। ਉਸ ਤੋਂ ਬਾਅਦ ਹੁਣ ਰਾਜਕੁਮਾਰ
ਚੱਬੇਵਾਲ ਦਾ ਜਾਣਾ। ਤੇ ਕੱਲ ਮੈਨੂੰ ਪਤਾ ਲੱਗ ਰਿਹਾ ਸੀ ਮਹਿਲਾ ਵਿੰਗ ਹੈ ਕਾਂਗਰਸ ਦੀ ਜਿਹੜੀ, ਉਹਨਾਂ ਦੀ ਸਕੱਤਰ ਵੀ ਖੰਨੇ ਤੋਂ ਉਹ ਵੀ ਸ਼ਾਮਲ ਹੋ ਗਈ ਹੈ ਆਮ ਆਦਮੀ ਪਾਰਟੀ 'ਚ। ਸੋ ਇਹ ਸਵਾਲ ਤੁਹਾਡਾ ਦਰੁਸਤ ਹੈ। ਇਸ ਨੂੰ ਦੋ ਪਹਿਲੂਆਂ ਤੋਂ ਸਮਝਣ ਦੀ ਲੋੜ ਹੈ ਕਿ ਇੱਕ ਪਹਿਲੂ ਤਾਂ ਹੈਗਾ ਕਿ ਰਾਜਕੁਮਾਰ ਚੱਬੇਵਾਲ ਹੋਰਾਂ ਦਾ ਜਾਣਾ, ਕੀ ਉਹ ਕੇਜਰੀਵਾਲ ਤੇ ਭਗਵੰਤ ਮਾਨ ਦੇ ਕੰਮਾਂ ਤੋਂ ਇੰਨੇ ਪ੍ਰਭਾਵਿਤ ਹੋ ਗਏ ਕਿ 10 ਦਿਨਾਂ 'ਚ ਬੰਦੇ ਦੀ ਸੋਚ ਬਦਲ ਗਈ। ਤੁਸੀਂ ਇੱਥੋਂ 5 ਮਾਰਚ 2024 ਤੁਹਾਨੂੰ ਯਾਦ ਹੋਣਾ, ਪੰਜਾਬ ਦਾ ਬਜਟ ਸੈਸ਼ਨ 1 ਤਰੀਕ ਨੂੰ ਸ਼ੁਰੂ ਹੁੰਦਾ ਹੈ, 2-3 ਦੀ ਛੁੱਟੀ ਹੁੰਦੀ ਹੈ, 4 ਤਰੀਕ ਨੂੰ ਬਹਿਸ ਹੁੰਦੀ ਹੈ, 5 ਨੂੰ ਬਜਟ ਪੇਸ਼ ਕੀਤਾ ਜਾਣਾ ਸੀ। 5 ਮਾਰਚ ਜਿਸ ਦਿਨ ਬਜਟ ਪੇਸ਼ ਕੀਤਾ ਜਾਣਾ ਸੀ, ਉਸ ਦਿਨ ਰਾਜਕੁਮਾਰ ਚੱਬੇਵਾਲ ਆਪਣੇ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਲੈ ਕੇ ਆਉਂਦੇ ਨੇ। ਕਿਆ ਕਰਜ਼ੇ ਦੀ ਪੰਡ 2 ਸਾਲਾਂ 'ਚ ਪੋਸਟਰ ਪਾਇਆ ਹੁੰਦਾ ਬੈਨਰ ਵਾਲਾ, ਲਿਖ ਕੇ ਕਿ 7,000 ਕਰੋੜ ਤੋਂ 70,000 ਕਰੋੜ ਤੋਂ ਉੱਪਰ 2 ਸਾਲਾਂ 'ਚ ਪੰਜਾਬ ਦੇ ਸਿਰ ਤੇ ਕਰਜ਼ਾ ਚੜਾਤਾ ਜੀ ਆਮ ਆਦਮੀ ਪਾਰਟੀ ਨੇ। ਸੰਗਲ ਲੈ ਕੇ ਆਉਂਦੇ ਨੇ ਕਿ ਜੀ ਪੰਜਾਬ ਨੂੰ ਸੰਗਲਾਂ 'ਚ ਨੂੜਿਆ ਇਹਨਾਂ ਨੇ, ਇਹ ਹੈ ਨਾ। ਤੇ ਉਹੀ ਹੁਣ ਆਮ ਆਦਮੀ ਪਾਰਟੀ 15 ਮਾਰਚ ਨੂੰ ਸ਼ਾਮਲ ਹੋ ਜਾਂਦੇ ਆ। ਸੋ 5 ਮਾਰਚ ਨੂੰ ਪ੍ਰਦਰਸ਼ਨ ਕਰਦੇ ਆ, 15 ਨੂੰ ਸ਼ਾਮਲ ਹੋ ਰਹੇ ਆ। 10 ਦਿਨਾਂ 'ਚ ਸੋਚ ਬਦਲ ਗਈ। ਉਹ ਭਗਵੰਤ ਮਾਨ ਜੀ ਕਹਿੰਦੇ ਸੀਗੇ ਕਿ ਕਾਂਗਰਸ ਤਾਂ ਯਾਰ ਤਿਤਲੀਆਂ ਵਰਗੇ ਨੇ, ਕਦੇ ਇਸ ਪੁੱਲ ਤੇ ਕਦੇ ਉਸ ਪੁੱਲ ਤੇ। ਕੱਲ ਰਾਜਕੌਰ ਨੂੰ ਪੁੱਛ ਲਿਆ ਪੱਤਰਕਾਰਾਂ ਨੇ ਜੀ ਕਿ ਫਿਰ ਤੁਸੀਂ ਵੀ ਉਹ ਤਿਤਲੀ ਬਣ ਗਏ। ਹਾਂ, ਜੇ ਕੋਈ ਫੁੱਲਾਂ ਦਾ ਬਾਗ ਖਿੜਿਆ ਹੋਊਗਾ, ਪੰਜਾਬ ਲਈ ਖੁਸ਼ਬੂ ਕਰੂਗਾ, ਤਾਂ ਮੈਂ ਤਿਤਲੀ ਬਣ ਕੇ ਵੀ ਜਾਊਂਗਾ ਉਸ ਬਾਗ। ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਪੰਜਾਬ ਲਈ ਕਰੇ ਇਹਨਾਂ ਕੁਛ ਨੇ, ਮੈਨੂੰ ਭਰੋਸਾ ਦਵਾਤਾ ਉਹਨਾਂ ਨੇ ਕਿ ਅਸੀਂ ਕਰਜ਼ਾ ਵੀ ਲਾ ਦੇਣਾ ਸਾਰਾ, ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਵੀ ਕਰ ਦੇਣੀ ਹੈ, ਇਸ ਲਈ ਕਹਿੰਦਾ ਮੈਂ ਗਿਆ ਜੀ। ਪਰ ਪਹਿਲੂ ਇਹ ਵੀ ਆ ਕਿ ਇਹਨਾਂ ਦੇ ਖਿਲਾਫ ਸਖਤ ਹੋ ਗਈ ਸੀ, ਵਿਜੀਲੈਂਸ ਕਾਰਵਾਈ ਸਖਤ ਚੱਲ ਰਹੀ ਸੀ, ਤੇ ਉਹ ਮਾਈਨਿੰਗ ਵਾਲੇ ਮਾਮਲੇ ਵੀ ਸੀ। ਤੇ ਇੱਕ ਬੰਦਾ ਘਿਰ ਰਿਹਾ ਹੋਵੇ, ਰਡਾਰ ਤੇ ਹੋਵੇ ਵਿਜੀਲੈਂਸ ਦੀ, ਦੂਏ ਪਾਸੇ ਤੁਹਾਨੂੰ ਥਾਲੀ 'ਚ ਪਰੋਸ ਕੇ ਕਹਿਣ ਕਿ ਆ ਚੱਕੋ ਜੀ ਮੈਂਬਰ ਪਾਰਲੀਮੈਂਟ ਦੀ ਟਿਕਟ, ਤੁਹਾਡੇ ਭਰਾ ਨੂੰ ਵੀ ਐਮਐਲਏ ਬਣਾ ਦਾਂਗੇ, ਆਜੋ। ਫਿਰ ਉਧਰੋਂ ਬਚਾਅ ਵੀ ਹੈ ਤੇ ਕੁਰਸੀ ਵੀ ਮਿਲ ਰਹੀ ਹੈ ਸੱਤਾ ਵਾਲੇ ਪਾਸੇ। ਜੇ ਨਾ ਵੀ ਹੋਏ ਤਾਂ ਵੀ ਸੱਤਾ ਵਾਲੇ ਪਾਸੇ, ਜੇ ਜਿੱਤੇ ਨਾ ਜਿੱਤੇ ਤਾਂ ਵੀ ਸੱਤਾ ਵਾਲੇ ਪਾਸੇ ਤਾਂ ਰਹਿਣਗੇ। ਸੋ ਇਹ ਇਸ ਲਈ ਇਹਨਾਂ ਦਾ ਜਾਣਾ ਇਹ ਪਹਿਲੂ ਹੈ। ਤੇ ਉਧਰ ਜੀਪੀ ਨੂੰ ਤਾਂ ਸ਼ਾਮਲ ਹੁੰਦੇ ਟਿਕਟ ਮਿਲ ਗਈ ਸੀ। ਪਰ ਹੁਣ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਇਹ ਖੇਡ ਦੇਖੋ ਕਿੱਡੀ ਬੜੀ ਹੈ ਕਿ ਰਾਜਕੁਮਾਰ ਚੱਬੇਵਾਲ ਪੰਜਾਬ ਦੀ ਵਿਧਾਨ ਸਭਾ 'ਚ ਮੁੱਦਾ ਚੁੱਕਦੇ ਨੇ ਕਿ ਜਨਾਬ ਜਿਹੜੇ ਲੋਕ ਸਰਕਾਰ 'ਚ ਨੇ ਉਹਨਾਂ ਕੋਲ ਤਾਂ ਨਵੀਆਂ ਗੱਡੀਆਂ ਨੇ, ਅਸੀਂ ਵੀ ਐਮਐਲਏ ਬਣ ਕੇ ਆਏ, ਸਾਨੂੰ ਪੁਰਾਣੀਆਂ ਖਟਾਰਾ ਦਿੱਤੀਆਂ ਵੀਆਂ ਨੇ। ਤੇ ਕੱਲ ਰਾਜਕੁਮਾਰ ਚੱਬੇਵਾਲ ਜੀ ਐਮਐਲਏਸ਼ਿਪ ਤੋਂ ਅਸਤੀਫਾ ਦੇ ਦਿੰਦੇ ਨੇ। ਅੱਜ ਚੋਣ ਜਾਬਤਾ ਲੱਗ ਜਾਣਾ, ਉਹ ਤੋਂ ਬਾਅਦ ਤੁਸੀਂ ਸਰਕਾਰੀ ਗੱਡੀਆਂ ਵਰਤ ਨਹੀਂ ਸਕਦੇ, ਚਾਹੇ ਉਹ ਪੁਰਾਣੀ ਹੈ ਚਾਹੇ ਨਵੀਂ ਹੈ। ਪਰ ਕੱਲ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੂੰ ਹਦਾਇਤ ਹੋ ਗਈ ਕਿ ਨਵੀਂ ਗੱਡੀ ਦਿਓ ਚੱਬੇਵਾਲ ਸਾਹਿਬ ਨੂੰ। ਵਾਹ, ਇਹ ਮਿਹਰਬਾਨੀਆਂ। ਹੁਣ ਸਵਾਲ ਇਹ ਹੈ ਕਿ ਕਾਂਗਰਸ ਇਹ ਝਟਕੇ ਸਹਿ ਰਹੀ ਹੈ ਜਾਂ ਸੱਚਮੁੱਚ ਫਿਕਸ ਮੈਚ ਹੈ? ਪ੍ਰਵੀਨ ਜੀ, ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਦੇਸ਼ ਦੇ ਵਿੱਚ ਇੰਡੀਆ ਗੱਠਜੋੜ ਦੇ ਹਵਾਲੇ ਨਾਲ ਗੱਠਜੋੜ ਹੈ। ਦੋਏ ਧਿਰਾਂ ਇੰਡੀਆ ਗੱਠਜੋੜ ਦਾ ਹਿੱਸਾ ਨੇ। ਦਿੱਲੀ 'ਚ ਮਿਲ ਕੇ ਲੜ ਰਹੇ ਨੇ, ਹਰਿਆਣਾ 'ਚ ਮਿਲ ਕੇ ਲੜ ਰਹੇ ਨੇ, ਚੰਡੀਗੜ੍ਹ 'ਚ ਮਿਲ ਕੇ ਲੜ ਰਹੇ ਨੇ, ਮੇਅਰ ਮਿਲ ਕੇ ਲੜਿਆ ਤੇ ਐਮਪੀ ਮਿਲ ਕੇ ਲੜਨੀ ਹੈ। ਪੰਜਾਬ 'ਚ ਅੱਡੋ ਅੱਡ ਤੁਹਾਡਾ ਇੱਕ ਲੀਡਰ ਅਗਲਾ ਕੋਈ ਪੱਟ ਕੇ ਲੈ ਜਾਵੇ ਬੜਾ, ਤੇ ਨੈਸ਼ਨਲ ਤੁਹਾਡੀ ਹਾਈ ਕਮਾਂਡ ਬੋਲੇ ਹੀ ਨਾ, ਕੋਈ ਕੁਸਕੇ ਨਾ, ਕੋਈ ਬਿਆਨ ਹੀ ਨਾ ਆਵੇ, ਇਹਦਾ ਮਤਲਬ ਕੋਈ ਫਿਕਸ ਮੈਚ ਹੈ। ਤੁਸੀਂ ਨਹੀਂ ਜਦੇ ਕਹਿੰਦੇ ਕਿ ਅਸੀਂ ਗੱਠਜੋੜ ਤੋੜਦੇ ਹਾਂ ਜੀ, ਜਾਂ ਜਦੋਂ ਗੱਠਜੋੜ ਕੀਤਾ ਸੀ ਤਾਂ ਇਹਦੇ ਸ਼ਰਤਾਂ ਹੁੰਦੀਆਂ ਨੇ ਕਿ ਭਾਈ ਆਪਾਂ ਇੱਕ ਦੂਜੇ ਦਾ ਲੀਡਰ ਨਹੀਂ ਪੱਟਣਾ ਤੇ ਕੀ ਇਹ ਸ਼ਰਤ ਸੀ ਕਿ ਭਾਈ ਆਹ ਵਾਲੇ ਸਾਡੇ ਵਾਲੇ ਬੰਦੇ ਲੈ ਜਾਓ ਉੱਥੇ? ਕੀ ਇੱਥੇ ਕਮਜ਼ੋਰ ਕੈਂਡੀਡੇਟ ਦੇਗੀ ਕਾਂਗਰਸ, ਚਾਹੇ ਉਹ ਫਤਿਹਗੜ੍ਹ ਸਾਹਿਬ ਹੈ ਤੇ ਚਾਹੇ ਉਹ ਹੁਸ਼ਿਆਰਪੁਰ ਹੈ? ਕੀ ਇਹੋ ਜਿਹੇ ਕੋਈ ਉਮੀਦਵਾਰ ਆਮ ਆਦਮੀ ਪਾਰਟੀ ਵੀ ਦੇਣ ਜਾ ਰਹੀ ਹੈ ਕਿ ਜਿੱਥੇ ਕਾਂਗਰਸ ਨੂੰ ਮੈਚ ਹੋ ਜਾਵੇ ਕਿ ਤੁਸੀਂ ਜਿੱਤੋ? ਕੀ ਇਹ ਫਿਕਸ ਮੈਚ ਚੱਲ ਰਿਹਾ? ਕਾਂਗਰਸ ਦੇ ਪੰਜਾਬ ਦੇ ਲੀਡਰ ਤਾਂ ਰਿਐਕਟ ਕਰ ਰਹੇ ਆ ਕਿ ਆਹ ਧੋਖਾ ਹੋ ਗਿਆ ਜੀ, ਇਹ ਭੰਨਤੋੜ ਹੈ ਜੀ, ਇਹ ਗਲਤ ਤਰੀਕਾ ਹੈ ਜੀ, ਇਹ ਫਲਾਣਾ ਹੈ ਜੀ, ਟਿਮਕਾ ਜੀ। ਪਰ ਉਹਨਾਂ ਦੇ ਖੜਗੇ ਸਾਹਿਬ, ਰਾਹੁਲ, ਸੋਨੀਆ, ਪ੍ਰਿਅੰਕਾ ਕੋਈ ਨਹੀਂ ਅਜੇ ਬੋਲਦਾ ਸੁਣਿਆ ਮੈਂ। ਨਹੀਂ ਸੁਣਿਆ, ਬਿਲਕੁਲ ਇਸ ਮਸਲੇ ਤੇ ਕੋਈ ਪ੍ਰਤੀਕਿਰਿਆ ਨਹੀਂ। ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਵਿਧਾਨ ਸਭਾ 'ਚ ਵੀ ਖੜ ਕੇ ਕਹਿੰਦੇ ਆ ਕਿ ਉਹ ਕਿਹੜੇ ਕਾਂਗਰਸੀ, ਕਦੇ ਦੇਖਿਆ ਰਾਹੁਲ ਸੋਨੀਆ ਦੇ ਨੇੜੇ ਜਾ ਕੇ ਵੀ? ਮੈਂ ਬੈਠਦਾ ਉਹਨਾਂ ਨਾਲ। ਬਿਲਕੁਲ ਮਹੀਨੇ ਕੱਢੋਗੇ ਤੁਸੀਂ। ਸੋ ਇਸ ਲਈ ਇਹ ਅਜੇ ਸਿਆਸੀ ਪੜਦੇ ਉੱਲੇ ਆ, ਸੱਚਮੁੱਚ ਦੇਖਣ ਨੂੰ ਇਹ ਝਟਕੇ ਲੱਗਦੇ ਆ, ਪਰ ਕਹਿਣ ਵਾਲੇ ਇਸ ਨੂੰ ਫਿਕਸ ਮੈਚ ਵੀ ਕਹਿ ਰਹੇ। ਜੇ ਰਾਹੁਲ ਜਾਂ ਸੋਨੀਆ ਗਾਂਧੀ ਦੇ ਬੈਠਣਾ ਕੋਈ ਪ੍ਰਾਪਤੀ ਹੈ ਸ਼ਰਮਾ ਜੀ, ਕਿ ਉਹਦੇ ਨਾਲ ਕੋਈ ਰੈਂਕ ਵੱਧ ਜਾਂਦਾ? ਕਮਾਲ ਦੀ ਗੱਲ ਹੈ ਕਿ ਲੋਕ ਪੁਰਾਣੀ ਵੀਡੀਓ ਕੱਢ ਪਾਈ ਜਾਂਦੇ ਕਿ ਹੱਥ ਮਿਲਾਉਣ ਨੂੰ ਮਗਰ ਭੱਜੇ ਫਿਰਦੇ ਸੀ ਤੁਸੀਂ। ਹਾਂਜੀ ਬਿਲਕੁਲ ਇਹ ਕੋਈ ਤਾਨਾ ਹੈ ਕਿ ਤੁਸੀਂ ਤਾਂ, ਤੁਹਾਨੂੰ ਤਾਂ ਨਹੀਂ ਬਰਾਬਰ ਬਹਿੰਦੇ, ਮੈਂ ਬਹਿਨਾ। ਉਹ ਤਾਂ ਮੁੱਖ ਮੰਤਰੀ ਵੀ ਨਹੀਂ ਤੁਹਾਡੇ ਵਾਂਗੂ।
ਬਿਲਕੁਲ। ਜੀ। ਸੋ ਇੱਥੋਂ ਪਤਾ ਲੱਗਦਾ ਕਿ ਤੁਸੀਂ ਜ਼ਹਿਨੀਅਤ ਤੌਰ ਤੇ ਕਈ ਚੀਜ਼ਾਂ ਲਈ ਤਿਆਰ ਨਹੀਂਗੇ। ਤੁਹਾਨੂੰ ਕਈ ਚੀਜ਼ਾਂ ਦੇ ਵਿੱਚ ਤੁਸੀਂ ਇੱਕ ਮੁੱਖ ਮੰਤਰੀ, ਉਹ ਤਾਂ ਨਾ ਤਾਂ ਵਿਰੋਧੀ ਧਿਰ ਦੇ ਲੀਡਰ ਨੇ ਰਾਹੁਲ ਜਾਂ ਸੋਨੀਆ ਗਾਂਧੀ, ਠੀਕ ਹੈ, ਹੂੰ, ਉਹਨਾਂ ਕੋਲ ਇੱਕ ਕੌਮੀ ਪਾਰਟੀ ਦੀ ਕਮਾਂਡ ਜ਼ਰੂਰ ਹੈ। ਪਰ ਅੱਜ ਦੀ ਗਿਣਤੀ ਦੇ ਵਿੱਚ ਜੇ ਉਹਨਾਂ ਨੂੰ ਕੋਈ ਸੰਵਿਧਾਨਕ ਅਹੁਦੇ ਦੇ ਮੁਤਾਬਕ ਤੁਸੀਂ ਦੇਖੋਗੇ ਤਾਂ ਉਹ ਤਾਂ ਅਧੀਰ ਰੰਜਨ ਚੌਧਰੀ ਨੇ ਲੋਕ ਸਭਾ ਦੇ ਵਿੱਚ। ਜੇ ਤੁਸੀਂ ਹਾਂ, ਜਥੇਬੰਦਕ ਤੌਰ ਤੇ ਦੇਖੋਗੇ ਉਹ ਖੜਗੇ ਸਾਹਿਬ ਨੇ। ਤਾਂ ਖੜ ਗਏ ਨੇ। ਹਾਂਜੀ। ਸੋ ਇਹ ਪਤਾ ਨਹੀਂ ਕਿਹੜੇ ਅਸੀਂ ਉਹ ਜਿਹੜੀ ਪਰਸਨੈਲਿਟੀ ਵਾਲੀ ਜਿਹੜੀ ਸ਼ਖਸੀ ਪੂਜਾ ਚੋਂ ਨਿਕਲ ਨਹੀਂ ਸਕਦੇ। ਨਹੀਂ ਨਿਕਲਦੇ। ਹੂੰ, ਜੀ। ਤੇ ਸ਼ਰਮਾ ਜੀ, ਜਾਂਦੇ-ਜਾਂਦੇ ਗੱਲ ਕਰੀਏ ਗਰੀਬ ਪਰਿਵਾਰਾਂ ਨੂੰ ਮਿਲਣ ਵਾਲੀ ਕਣਕ ਦੀ, ਇਹਦੀ ਜਿਹੜੀ ਪਿਸਾਈ ਹੈ ਕਹਿੰਦੇ ਨਿੱਜੀ ਮਿੱਲਾਂ 'ਚ ਹੋ ਰਹੀ ਹੈ ਜੀ। ਪ੍ਰਵੀਨ ਜੀ, ਜਦੋਂ ਇਹ ਘਰ ਰਾਸ਼ਨ ਦਾ ਆਟਾ ਦਾਲ ਪਹੁੰਚਾਉਣ ਦੀ ਸਕੀਮ ਚੱਲੀ ਸੀ, ਹੂੰ। ਆਪਾਂ ਉਸ ਸਮੇਂ ਵੀ ਇਸ ਹਵਾਲੇ ਨਾਲ ਆਪਾਂ ਚਰਚਾ ਕੀਤੀ ਸੀ ਕਿ ਪਤਾ ਲੱਗ ਰਿਹਾ ਕੋਈ ਕੰਪਨੀ ਦੀ ਸਕੀਮ ਹੈ। ਪੰਜਾਬ 'ਚ ਕੰਪਨੀਆਂ ਬਹੁਤ ਸਕੀਮਾਂ ਦਿੰਦੀਆਂ ਸਰਕਾਰ ਹਾਂਜੀ, ਨੂੰ, ਹਾਂਜੀ, ਤੇ ਉਹ ਹਾਂਜੀ। ਕੰਪਨੀਆਂ ਕਿੱਥੋਂ ਆਉਂਦੀਆਂ, ਆਪਾਂ ਇਹਦੀ ਅਕਸਰ ਗੱਲ ਕਰਦੇ ਰਹੇ ਹੂੰ। ਕਿ ਇਹ ਕੰਪਨੀਆਂ ਹੀ ਭਾਈ ਈਵੈਂਟ ਮੈਨੇਜ ਕਰਾਉਂਦੀਆਂ ਨੇ। ਇਹ ਕੰਪਨੀਆਂ ਇਹ ਸਕੀਮ ਲੈ ਕੇ ਨੇ ਕਿ ਘਰ ਪਹੁੰਚਾਉਣ ਦੇ ਲਈ ਵੀ ਪ੍ਰਾਈਵੇਟ ਕੰਪਨੀ, ਪਸਾਈ ਦੇ ਲਈ ਵੀ ਪ੍ਰਾਈਵੇਟ ਕੰਪਨੀ। ਉਸ ਹਿਸਾਬ ਨਾਲ ਆਪਾਂ ਇਸ ਸਮੇਂ ਗੱਲ ਕਰਦੇ। ਹੁਣ ਇਸ ਗੱਲ ਨੂੰ ਕੇਂਦਰੀ ਮੰਤਰੀ ਪਿਊਸ਼ ਗੋਇਲ ਕਹਿ ਰਿਹਾ। ਠੀਕ ਹੈ ਜੀ। ਕੇਂਦਰ ਦਾ ਇਸੇ ਮਹਿਕਮੇ ਨਾਲ ਸੰਬੰਧਿਤ ਅਗਲੇ ਦਾ ਕੰਮ ਖੁਰਾਕ ਸਪਲਾਈ ਨਾਲ। ਉਸੇ ਹਵਾਲੇ ਨਾਲ ਅਗਲੇ ਦਾ ਇਹ ਬਿਆਨ ਕਹਿੰਦਾ ਕਿ ਸਭ ਤੋਂ ਕਣਕ ਜਿਹੜੀ ਗਰੀਬਾਂ ਨੂੰ ਵੰਡਣ ਲਈ ਲੈਂਦਾ ਹੈ ਪੰਜਾਬ। ਕਹਿੰਦੇ ਪੰਜਾਬ ਸਰਕਾਰ ਸਭ ਤੋਂ ਗਰੀਬਾਂ ਨੂੰ ਵੰਡਣ ਵਾਲੀ ਕਣਕ ਲੈ ਕੇ ਪ੍ਰਾਈਵੇਟ ਮਿੱਲਾਂ 'ਚ ਜਾ ਕੇ ਲਾਉਂਦਾ। ਉਹ ਪ੍ਰਾਈਵੇਟ ਮਿੱਲਾਂ ਪਸਾਈ ਕਰਕੇ ਉਹਦਾ ਆਟਾ ਬਣਾਉਂਦੀਆਂ ਨੇ, ਫਿਰ ਇਹ ਕਹਿੰਦਾ ਵੰਡਣ ਜਾਂਦੇ ਨੇ। ਪ੍ਰਾਈਵੇਟ ਮਿੱਲਾਂ ਦੇ ਰਾਹੀਂ ਕਹਿੰਦੇ ਖੇਡ ਚੱਲਦਾ। ਠੀਕ ਹੈ ਜੀ। ਹੁਣ ਚਾਹੇ ਤਾਂ ਉਹ ਵੋਟਾਂ ਦੇ ਚੱਕਰ 'ਚ ਬੋਲ ਰਹੇ ਨੇ, ਚਾਹੇ ਤਾਂ ਉਹ ਆਪਣੀ ਭਾਜਪਾ ਦੀ, ਮਤਲਬ ਉਹਨਾਂ ਨੇ ਇੱਕ ਗੱਲ ਹੋਰ ਕਹੀ, ਕਹਿੰਦਾ ਜੀ ਇਹਦੇ ਨਾਲੋਂ ਵੀ ਖਤਰਨਾਕ ਇਹ ਹੈ ਕਿ ਜਦੋਂ ਉਹਨਾਂ ਮਿੱਲਾਂ 'ਚ ਜਾ ਕੇ ਕਣਕ ਦੀ ਪਸਾਈ ਹੁੰਦੀ ਆ, ਅਸੀਂ ਉੱਚ ਕੁਆਲਿਟੀ ਦੀ ਕਣਕ ਭੇਜਦੇ ਆ ਤੇ ਉਹਦੇ ਵਿੱਚ ਘਟੀਆ ਕਣਕ ਮਿਲਾਉਂਦੇ ਨੇ। ਅਗਲੇ ਨੇ ਤਾਂ ਬੜਾ ਸਵਾਲ ਖੜਾ ਕਰਤਾ ਤੁਹਾਡੇ ਤੇ। ਹੁਣ ਸਾਨੂੰ ਪਤਾ ਹੀ ਆ ਸਰਕਾਰੀ ਕਣਕ ਚਾਹੇ ਦਿੱਲੀ ਤੋਂ ਆਵੇ ਚਾਹੇ ਦੱਖਣ ਤੋਂ ਆਵੇ, ਸੋ ਕਹੀ ਜੀ ਆਉਂਦੀ ਆ। ਸੋ ਇਸ ਲਈ ਸਾਰਿਆਂ ਨੂੰ ਪਤਾ, ਇੱਥੇ ਜਦੋਂ ਘਰਾਂ 'ਚ ਮਿਲਦੀ ਸੀ ਵਿਚਾਰੇ ਗਰੀਬ ਪਰਿਵਾਰ ਕਿਵੇਂ ਚੁਗਦੇ ਸੀ ਉਹਨਾਂ ਨੂੰ, 4-4 ਦਿਨ ਸੁੱਕਣੇ ਪਾਈ ਰੱਖਦੇ ਸੀ, ਹਨਾ। ਸੋ ਪਰ ਇੱਥੇ ਹੁਣ ਨਵਾਂ ਸਵਾਲ ਪੰਜਾਬ ਸਰਕਾਰ ਲਈ ਖੜਾ ਹੋ ਗਿਆ ਕਿ ਕੀ ਇਹ ਕਮਿਸ਼ਨ ਦਾ ਖੇਡ ਚੱਲ ਰਿਹਾ ਘਰ ਆਟਾ ਦਾਲ ਪਹੁੰਚਾਉਣ ਦੇ ਮਾਮਲੇ 'ਚ, ਤੇ ਪਿੰਡਾਂ 'ਚ ਅਜੇ ਵੀ ਸਕੂਲਾਂ 'ਚ ਬੈਠ ਕੇ ਵੰਡੀ ਜਾਂਦੀ ਹੈ, ਅਜੇ ਵੀ ਸੱਥਾਂ 'ਚ ਬੈਠ ਕੇ ਵੰਡੀ ਜਾਂਦੀ ਹੈ। ਘਰ ਕੋਈ ਨਹੀਂ ਜਾਂਦੇ ਅਫਸਰ, ਕੋਈ ਕੰਮ ਨਹੀਂ। ਫੋਟੋ ਦਿਖਾਉਣ ਲਈ, ਵੀਡੀਓ ਬਣਾਉਣ ਲਈ ਠੀਕ ਹੈ, ਜੀ, ਹਕੀਕਤ ਉਹ ਨਹੀਂ ਹੈ। ਤੇ ਇੱਧਰ ਪਿਊਸ਼ ਗੋਇਲ ਨੇ ਵੱਡਾ ਸਵਾਲ ਖੜਾ ਕੀਤਾ। ਉਹ ਕਹਿੰਦੇ ਜੀ ਕਿ ਇਹ ਖਰਾਬ ਕਣਕ ਵੀ ਵਿੱਚ ਮਿਲਾਉਂਦੇ ਨੇ ਤੇ ਸਾਡੇ ਵਾਲੀ ਕਣਕ ਨੂੰ ਪ੍ਰਾਈਵੇਟ ਮਿੱਲਾਂ 'ਚ ਤਾਰਦੇ ਨੇ। ਪਹਿਲਾਂ ਉਹਨਾਂ ਨਾਲ ਕਿਹਦੀ ਸੈਟਿੰਗ ਆ, ਕਹਿੰਦੇ ਇਹ ਜਾਂਚ ਦਾ ਵਿਸ਼ਾ ਤੇ ਇਹ ਪੰਜਾਬ ਦੇ ਲੋਕਾਂ ਨਾਲ ਵੀ ਧੋਖਾ। ਤੇ ਕਹਿੰਦੇ ਜੀ ਇਹਨਾਂ ਨੇ ਜਿਹੜੇ ਡੀਪੂ ਸਿਸਟਮ ਨੇ ਉਹਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਜਿਹੜੇ ਖਦਸ਼ੇ ਸੀਗੇ ਉਹ ਖਦਸ਼ਿਆਂ ਨੂੰ ਸਾਹਮਣੇ ਲਿਆਂਦਾ ਪਿਊਸ਼ ਗੋਇਲ ਨੇ, ਤੇ ਇਹਦੇ ਨਾਲ ਕੇਂਦਰ ਦਾ ਔਰ ਪੰਜਾਬ ਦਾ ਤਣਾਅ ਵੀ ਵਧੂਗਾ ਤੇ ਚੋਣਾਂ 'ਚ ਵੀ ਇਹੋ ਜਿਹੇ ਮੁੱਦੇ ਉੱਠਣਗੇ। ਪਰ ਜੀ, ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।